ਮੈਂ ਇੱਕਦਮ ਦੇਖਿਆ ਵੀ ਪਿਸਤੌਲ ਲੋਡ ਕਰ ਰਿਹਾ, ਮੈਨੂੰ ਗੋਲੀ ਮਾਰਨ ਆਇਆ ਤੇ ਮੈਂ ਉੱਥੋਂ ਭੱਜਾ। ਪਹਿਲੇ ਵਾਲਾ ਜਿਹੜਾ ਪੇਅਰ ਹੈ ਉਹ ਫੜਿਆ ਗਿਆ ਸੀ ਔਰ ਉਹਨੇ ਇਹ ਵੀ ਡਿਸਕਲੋਜ਼ਰ 'ਚ ਕਿਹਾ ਸੀ ਕਿ ਉਹਨੂੰ ਜਿਹੜੀ ਸੁਪਾਰੀ USA ਤੋਂ ਸੋਨੂ ਖੱਤਰੀ ਤੇ ਜੋਗਾ ਫੁਲੜੀਵਾਲ ਨੇ ਮੈਨੂੰ ਮਾਰਨ ਲਈ ਦਿੱਤੀ ਹੈ। ਠੀਕ ਹੈ। ਜਿਹੜੇ ਕਿ ਰਿਨੋਨਡ ਗੈਂਗਸਟਰ ਹਨ। ਦੇਖੋ ਮੈਂ ਇੱਕ PIL ਪਾਈ ਹੋਈ ਹੈ ਜਿਹੜੀ ਕਿ ਮੈਂ ਇਨ ਪਰਸਨ ਪਾਈ ਹੋਈ ਹੈ ਆਪਣੇ ਨਾਮ ਵੱਲੋਂ, ਸਿਮਰਨਜੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਨਾਮ ਤੋਂ ਹੀ ਪਾਈ ਹੋਈ ਹੈ, ਜਿਹਦੇ ਵਿੱਚ ਬਹੁਤ ਲਾਰਜਰ ਪੈਸਾ ਇਨਵੋਲਵ ਹੈ। ਜਿਹੜੇ ਕੁਝ ਬਿਲਡਰ ਲੌਬੀ ਹੈਗੀ ਹੈ ਉਹਨਾਂ ਨੇ ਕੁਝ ਨਜਾਇਜ਼ ਇਮਾਰਤਾਂ, ਹੋਟਲ, ਬਿਲਡਿੰਗਸ, ਕਲੋਨੀਆਂ ਖੜੀਆਂ ਕਰ ਲਈਆਂ, ਜਿਹਦੇ ਵਿੱਚ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਕੁਝ ਬਿਲਡਰ ਜਿਹੜੇ ਬਹੁਤ ਵੱਡੀ ਲੌਬੀ ਦੇ ਜਲੰਧਰ ਤੋਂ ਰਿਲੇਟ ਕਰਦੇ ਨੇ ਜੀ, ਜਿਨ੍ਹਾਂ ਦੇ ਮਨ 'ਚ ਇਹ ਹੁੰਦਾ ਵੀ ਸਾਡੇ ਵੱਲ ਤਾਂ ਕੋਈ ਜਿਹੜਾ ਦੇਖੂਗਾ ਉਹ ਇਸ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ। ਉਹਨਾਂ ਦੀ ਕੁਝ ਇੱਕ ਦੋ ਕੰਪਲੇਂਟਾਂ ਜਦੋਂ ਪਾਈਆਂ, ਮਹਿਕਮੇ ਨੇ ਉਹਨਾਂ ਨੂੰ ਨੋਟਿਸ ਕੱਢੇ, ਉਹ ਥੋੜਾ ਜਿਹਾ ਉਹ ਗਰਮੀ ਖਾ ਗਏ ਬਈ ਇਹ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਵੀ ਇਹ ਕਿੱਦਾਂ ਆ ਗਿਆ। ਜਦੋਂ ਉਹ ਸਥਿਤੀ ਕਿੱਦਾਂ ਦੀ ਹੁੰਦੀ ਹੈ ਮਨੋਵਿਗਿਆਨਕ ਤੌਰ ਦੇ ਉੱਪਰ, ਜਦੋਂ ਤੁਹਾਡੇ ਤੇ ਕੋਈ ਪੁਆਇੰਟ ਕਰਕੇ ਗਨ ਗੋਲੀ ਚਲਾ ਦੇਵੇ, ਉਸ ਟਾਈਮ ਮਨ ਦੇ ਵਿੱਚ ਕੀ ਆਉਂਦਾ ਹੈ? ਬੰਦਾ ਸਰੈਂਡਰ ਕਰ ਦਿੰਦਾ ਸਥਿਤੀ ਨੂੰ ਸਾਰਾ ਕੁਝ, ਜਾਂ ਫਿਰ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹੈ? ਇੱਕ ਬੰਦੇ ਦੇ ਮਨ 'ਚ ਇਹ ਆਉਂਦਾ ਪਿੱਛੋਂ ਗੋਲੀ ਆਈ ਲਓ, ਬੰਦਾ ਤਕਰੀਬਨ ਮੌਤ ਆਪਣੀ ਅੱਗੇ ਦੇਖ ਲੈਂਦਾ। ਇਹਨੂੰ ਆਪਾਂ ਕਹੀਏ ਕਿ ਜਦੋਂ 1 ਮਈ ਨੂੰ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਇਹਨੂੰ ਗੋਲੀ ਮਾਰਨ ਗੈਂਗਸਟਰਾਂ ਨੇ, ਸੁਪਾਰੀ ਗੈਂਗਸਟਰਾਂ ਨੂੰ ਦੇਤੀ ਗਈ ਹੈ ਤੇ ਮੈਨੂੰ ਕੋਈ ਸਿਕਿਉਰਿਟੀ ਨਹੀਂ ਮੁਹੱਈਆ ਕਰੇਗੀ, ਮੇਰਾ ਵੈਪਨ ਥਾਣੇ ਜਮ੍ਹਾਂ। ਕਿਉਂ? ਉਹਦਾ ਰੀਨਿਊ ਨਹੀਂ ਕਰ ਰਹੇ ਲਾਇਸੈਂਸ। ਰੀਨਿਊ ਨੂੰ ਇੰਨਾ ਟਾਈਮ ਲਾਤਾ, 2 ਮਹੀਨੇ ਹੋ ਗਏ ਮੈਨੂੰ ਕਹਿੰਦਿਆਂ ਨੂੰ ਕਿ ਜੇ ਮੈਨੂੰ ਕੋਈ ਗੋਲੀ ਮਾਰਨ ਆ ਗਿਆ ਮੈਂ ਆਪਣੇ ਨੂੰ ਸੇਫ ਕਿੱਦਾਂ ਕਰਾਂਗਾ। ਔਰ ਇਹੀ ਗੱਲ ਹੈ ਕਿ ਜੇ ਉਦੋਂ ਮੇਰੇ ਕੋਲ ਵੈਪਨ ਹੁੰਦਾ, ਇਹ ਬੰਦੇ ਦੀ ਗੋਲੀ ਤਾਂ ਨਹੀਂ ਚੱਲੀ, ਸ਼ਾਇਦ ਮੇਰੀ ਚੱਲ ਜਾਂਦੀ, ਮੈਂ ਉਹਦੀ ਲੱਤ ਤੇ ਮਾਰਦਾ, ਕਿਤੇ ਨਾ ਕਿਤੇ ਗੋਲੀ ਮਾਰਦਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਹੋ ਤੁਸੀਂ। ਪੰਜਾਬ ਦੇ ਵਿੱਚ ਆਏ ਦਿਨ ਲਾਅ ਐਂਡ ਆਰਡਰ ਦੀ ਸਥਿਤੀ ਤੇ ਸਵਾਲ ਉੱਠਦੇ ਨੇ, ਕਿਉਂਕਿ ਲਗਾਤਾਰ ਕਦੀ ਐਕਸਟੋਰਸ਼ਨ ਦੀਆਂ ਖਬਰਾਂ ਆਉਂਦੀਆਂ ਨੇ, ਕਿਸੇ ਵੀ ਬਿਜ਼ਨਸਮੈਨ ਨੂੰ, ਕਿਸੇ ਵੀ ਵੱਡੇ ਬਿਊਰੋਕਰੇਟ ਨੂੰ ਐਕਸਟੋਰਸ਼ਨਸ ਦੀਆਂ ਖਬਰਾਂ ਕਹਿ ਲਈਏ ਕਾਲਾਂ ਜਾਂ ਫਿਰ ਈਮੇਲਸ ਆ ਜਾਂਦੀਆਂ ਨੇ। ਉਸ ਤੋਂ ਬਾਅਦ ਅਸੀਂ ਆਏ ਦਿਨ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕਤਲ ਹੁੰਦੇ ਨੇ, ਇੱਥੋਂ ਤੱਕ ਕਿ ਔਰਤਾਂ ਦੇ ਕਤਲ ਹੋ ਜਾਂਦੇ ਨੇ। ਇਹ ਸਾਰੀ ਸਥਿਤੀ ਜਿਹੜੀ ਬਣੀ ਹੋਈ ਹੈ, ਲਾਅ ਐਂਡ ਆਰਡਰ ਦੇ ਉੱਪਰ ਸਵਾਲ ਲਗਾਤਾਰ ਉੱਠ ਰਹੇ ਨੇ। ਇਹਨਾਂ ਸਾਰਿਆਂ ਦੇ ਵਿਚਾਲੇ ਜਲੰਧਰ ਦੇ ਵਿੱਚ 1 ਜੁਲਾਈ ਸ਼ਾਮ 9 ਵਜੇ ਤੋਂ ਬਾਅਦ ਇੱਕ ਘਟਨਾ ਵਾਪਰਦੀ ਹੈ, ਜਿਸ ਦੇ ਵਿੱਚ ਜਲੰਧਰ ਦੇ ਇੱਕ ਐਡਵੋਕੇਟ ਦੇ ਉੱਪਰ ਜਾਨਲੇਵਾ ਹਮਲਾ ਹੁੰਦਾ ਹੈ। ਗਨੀਮਤ ਰਹੀ ਕਿ ਜਾਨਲੇਵਾ ਹਮਲੇ ਦੇ ਵਿੱਚ ਉਹ ਐਡਵੋਕੇਟ ਸਾਹਿਬ ਸਰਵਾਈਵ ਕਰ ਜਾਂਦੇ ਨੇ, ਬਚ ਜਾਂਦੇ ਨੇ ਉੱਥੋਂ। ਤੇ ਅੱਜ ਉਹਨਾਂ ਦੇ ਕੋਲ ਹੀ ਖੜੇ ਆ, ਸਿਮਰਨਜੀਤ ਸਿੰਘ ਐਡਵੋਕੇਟ ਹੁਣੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਹ ਸਥਿਤੀ ਕਿਵੇਂ ਬਣੀ, ਕਿਉਂ ਉਹਨਾਂ ਨੂੰ ਹੀ ਮਾਰਨ ਦੀ ਨੀਅਤ ਦੇ ਨਾਲ ਕੁਝ ਲੋਕ ਆਏ ਤੇ ਹੁਣ ਸਥਿਤੀ ਕਿੱਥੇ ਖੜੀ ਹੈ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ, ਇਸ ਗੱਲ ਦੇ ਲਈ ਤੁਹਾਨੂੰ ਵਧਾਈ ਹੈ ਕਿ ਤੁਸੀਂ ਉਸ ਦਿਨ ਆਪਣੀ ਜਾਨ ਬਚਾ ਸਕੇ, ਜਾਂ ਫਿਰ ਕਹਿ ਲਈਏ ਵੀ ਪਰਮਾਤਮਾ ਵੱਲੋਂ ਬਚ ਗਏ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਇੱਦਾਂ ਜੀ ਕਿ 1 ਜੁਲਾਈ ਰਾਤ ਨੂੰ ਮੈਂ ਜਦੋਂ ਜਿਮ ਕਰਕੇ ਬਾਹਰ ਨਿਕਲ ਰਿਹਾ ਸੀ ਤੇ ਅਚਾਨਕ 2 ਜਣੇ ਤਾਬੜਤੋੜ ਗੋਲੀਆਂ ਚਲਾਉਣ ਲੱਗੇ ਤੇ ਜਿੱਥੋਂ ਕਿ ਮੇਰੀ ਜਾਨ ਬਚੀ। ਬਾਬਾ ਦੀਪ ਸਿੰਘ ਖੰਡੇਵਾਲਾ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਹੋਰ ਤਾਕਤਾਂ ਜਿੱਥੇ ਅਸੀਂ ਅਰਦਾਸਾਂ ਕਰਦੇ ਹਾਂ, ਉਹਨਾਂ ਨੇ ਹੱਥ ਰੱਖ ਕੇ ਜਿੱਦਾਂ ਵੀ ਮੈਨੂੰ ਬਚਾਇਆ, ਨਹੀਂ ਤਾਂ ਉਹਨਾਂ ਨੇ ਮੈਨੂੰ ਮਾਰ ਕੇ ਹੀ ਜਾਣਾ ਸੀ ਜੀ। ਸੋ ਉਹ ਜਰਾ ਉਹ ਸਾਰਾ ਸਿਨੈਰੀਓ ਦੱਸੋ, ਕਿੰਨੇ ਕੁ ਵਜੇ ਦਾ ਟਾਈਮ ਸੀ, ਕਿੰਨੇ ਲੋਕ ਆਏ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੇਰੇ ਵੱਲ ਹੀ ਅਟੈਕ ਕਰਨ ਵਾਲੇ ਨੇ, ਜਾਂ ਫਿਰ ਅਟੈਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਸੁਚੇਤ ਹੋਏ, ਜਾਂ ਫਿਰ ਕਿਵੇਂ ਸਾਰੀ ਗੱਲਬਾਤ ਹੋਈ, ਜ਼ਰਾ ਦੱਸਿਓ। ਦੇਖੋ 1 ਜੁਲਾਈ ਜਦੋਂ ਮੈਂ 9:15 ਵਜੇ ਕਰੀਬ ਹਾਂਜੀ ਐਕਸਰਸਾਈਜ਼ ਲਗਾ ਕੇ ਬਾਹਰ ਨਿਕਲ ਕੇ ਆਪਣੀ ਗੱਡੀ 'ਚ ਬੈਠ ਗਿਆ ਸੀ ਜੀ, ਦਰਵਾਜ਼ਾ ਅਜੇ ਬੰਦ ਨਹੀਂ ਸੀ ਕੀਤਾ ਜੀ, ਤੇ ਮੇਰੇ ਤੇ ਫਾਇਰ ਮਾਰਿਆ ਜਾਂਦਾ, ਬਿਲਕੁਲ ਸਾਹਮਣੇ ਗੱਡੀ ਦੇ ਬਿਲਕੁਲ ਬੰਦਾ ਸਾਹਮਣੇ ਖੜਾ ਕਰਕੇ ਫਾਇਰ ਮਾਰਦਾ, ਫਰੰਟ ਮਿਰਰ ਤੋਂ ਜਿਹੜਾ ਫਾਇਰ ਮਾਰਿਆ ਜਾਂਦਾ। ਫਾਇਰ ਮੈਨੂੰ ਨਹੀਂ ਲੱਗਾ, ਮੈਂ ਕਿਹਾ ਇਹ ਪਿਸਤੌਲ ਉਹ ਫਿਰ ਲੋਡ ਕਰ ਰਿਹਾ ਸੀ। ਮੈਂ ਇੱਕਦਮ ਦੇਖਿਆ ਵੀ ਪਿਸਤੌਲ ਲੋਡ ਕਰ ਰਿਹਾ, ਮੈਨੂੰ ਗੋਲੀ ਮਾਰਨ ਆਇਆ ਤੇ ਮੈਂ ਉੱਥੋਂ ਭੱਜਾ, ਕਿਉਂਕਿ ਮੈਂ ਥੋੜਾ ਸੁਚੇਤ ਪਹਿਲੇ ਤਾਂ ਸੀਗਾ ਕਿ 1 ਮਈ 2025 ਨੂੰ ਜਿਹੜਾ ਦਿਹਾਤੀ ਪੁਲਿਸ ਹੈ ਉਹਨਾਂ ਨੇ ਇੱਕ ਬੰਦਾ ਫੜਿਆ ਸੀ, ਸਾਜਨ ਨਈਅਰ ਜੀ, ਜਿਹਦੇ 'ਚ ਮੁਕੱਦਮਾ ਨੰਬਰ 81 ਥਾਣਾ ਮਕਸੂਦਾਂ ਵੀ ਦਰਜ ਹੈ।
ਜਿਨੇ ਡਿਸਕਲੋਜ਼ਰ ਸਟੇਟਮੈਂਟ 'ਚ ਸਾਰਾ ਪੁਲਿਸ ਨੂੰ ਇਹ ਦੱਸਿਆ ਸੀ ਕਿ ਅਸੀਂ ਸਿਮਰਨਜੀਤ ਸਿੰਘ ਨੂੰ ਆਫ ਦਾ ਗ੍ਰਿਡ ਜਿਮ ਵਿਖੇ ਮਾਰਨਾ ਸੀਗਾ ਔਰ ਇਹ ਸਵੇਰੇ 7 ਵਜੇ ਆਂਦਾ ਸੀ ਜਿਮ ਤੇ 7 ਵਜੇ ਸਾਰੀ ਮਾਰਕੀਟ ਬੰਦ ਹੁੰਦੀ ਹੈ, ਕੋਈ ਉੱਥੇ ਹੁੰਦਾ ਨਹੀਂ ਤੇ ਅਸੀਂ ਇਹਨੂੰ 7 ਵਜੇ ਮਾਰਨ ਆਏ ਸੀ, ਜਿਹਦੇ ਕੋਲੋਂ 3 ਪਿਸਤੌਲਾਂ ਤੇ ਰੋਂਦ ਵੀ ਰਿਕਵਰ ਹੋਏ ਸੀ। ਇਸ ਕਰਕੇ ਮੈਨੂੰ ਥੋੜਾ ਜਿਹਾ ਮਾਈਂਡ 'ਚ ਪਹਿਲੇ ਹੀ ਸੀਗਾ ਕਿ ਮੈਨੂੰ ਜਿਮ ਦੇ ਬਾਹਰ ਇਹ ਟਾਈਮ ਚੱਕ ਸਕਦੇ ਆ। ਕਹਿੰਦਾ ਭਾਵੇਂ ਦੂਜਾ ਪੇਅਰ ਸੀ ਤੁਹਾਨੂੰ ਮਾਰਨਾ ਆ, ਪਹਿਲੇ ਵਾਲਾ ਫੜਿਆ ਗਿਆ ਸੀ। ਬਿਲਕੁਲ ਠੀਕ ਗੱਲ ਹੈ ਜੀ, ਬਿਲਕੁਲ ਪਹਿਲੇ ਵਾਲਾ ਜਿਹੜਾ ਪੇਅਰ ਹੈ ਉਹ ਫੜਿਆ ਗਿਆ ਸੀ ਔਰ ਉਹਨੇ ਇਹ ਵੀ ਡਿਸਕਲੋਜ਼ਰ 'ਚ ਕਿਹਾ ਸੀ ਕਿ ਉਹਨੂੰ ਜਿਹੜੀ ਸੁਪਾਰੀ USA ਤੋਂ ਸੋਨੂ ਖੱਤਰੀ ਤੇ ਜੋਗਾ ਫੁਲੜੀਵਾਲ ਨੇ ਮੈਨੂੰ ਮਾਰਨ ਲਈ ਦਿੱਤੀ ਹੈ, ਠੀਕ ਹੈ, ਜਿਹੜੇ ਕਿ ਰਿਨੋਨਡ ਗੈਂਗਸਟਰ ਹਨ। ਮੈਨੂੰ ਪਹਿਲੇ ਉਹਨਾਂ ਦਾ ਨਾਮ ਨਹੀਂ ਸੀ ਪਤਾ, ਠੀਕ ਹੈ। ਇਹ ਮੈਂ ਜਦੋਂ ਉਹਨਾਂ ਦਾ ਡਿਸਕਲੋਜ਼ਰ ਪੜ੍ਹਿਆ ਤੇ ਫਿਰ ਮੈਂ ਗੂਗਲ ਤੋਂ ਸਰਚ ਕੀਤਾ ਕਿ ਇਹ ਕੌਣ ਨੇ, ਠੀਕ ਹੈ, ਕਿਸ ਲੈਵਲ ਦੇ ਇਹ ਬੰਦੇ ਨੇ। ਜਦੋਂ ਮੈਂ ਸਰਚ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਹ ਤੇ ਬਹੁਤ A ਗ੍ਰੇਡ ਕਲਾਸ ਗੈਂਗਸਟਰ ਹੈ, ਟੌਪ ਲੈਵਲ ਦੇ ਗੈਂਗਸਟਰ ਹਨ ਔਰ ਇੱਥੋਂ ਹੀ ਜਿਹੜੇ ਹੈ ਲੋਕਲ ਬੇਸ ਜਲੰਧਰ ਤੋਂ ਹੀ ਉੱਥੇ ਸ਼ਿਫਟ ਹੋਏ ਨੇ। ਤੇ ਕਹਿਣ ਦਾ ਭਾਵ ਇਹਨਾਂ ਦੀ ਇੱਥੇ ਵੀ ਹੈਗੀ ਹੈ ਹਾਲੇ ਸੱਦ ਪੁੱਛ ਜੀ, ਇਹਨਾਂ ਦੇ ਲਿੰਕਸ ਇੱਥੇ ਹੈਗੇ ਨੇ ਔਰ ਇੱਥੇ ਸਾਡੇ ਇਸ਼ੂਜ਼ ਕਾਫੀ ਲਾਰਜਰ ਪਬਲਿਕ ਇੰਟਰਸਟ 'ਚ ਚੱਲ ਰਹੇ ਸੀਗੇ। ਅੱਛਾ, ਹਾਂਜੀ, ਮੈਂ ਉਹੀ ਜਾਣਨਾ ਚਾਹੁੰਦਾ ਸੀ ਕਿ ਜਿੱਦਾਂ ਤੁਸੀਂ ਨਾਮ ਲਏ ਨੇ ਗੈਂਗਸਟਰਾਂ ਦੇ, ਇਹਨਾਂ ਲੋਕਾਂ ਦੇ, ਤੁਹਾਨੂੰ ਕਿਵੇਂ ਇਹ ਚੀਜ਼ ਦੀ ਲੱਗਦਾ ਹੈ, ਇਸ ਦੇ ਪਿੱਛੇ ਕੀ ਲੱਗਦਾ ਹੈ, ਜਾਂ ਫਿਰ ਤੁਸੀਂ ਆਪਣੇ ਪੇਸ਼ੇ ਦੇ ਰਿਲੇਟਡ ਕੁਝ ਦੱਸ ਸਕੋ, ਤੁਸੀਂ ਕਿਹੋ ਜਿਹੇ ਕੇਸ ਲੜਦੇ ਹੋ ਜਿਹਦੇ ਨਾਲ ਬੁਨਿਆਦ ਤੁਹਾਨੂੰ ਪਤਾ ਲੱਗੀ ਹੋਵੇ ਵੀ ਭਾਈ ਇਹਨਾਂ ਦਾ ਮੇਰੇ ਨਾਲ ਵੈਰ ਕੀ ਹੈ, ਦੁਸ਼ਮਣੀ ਕੀ ਹੈ, ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਐਕਸਟੋਰਸ਼ਨ ਕਾਲ ਅਟੈਂਡ ਕਰਕੇ ਉਹਨਾਂ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਹੋਵੇ, ਜਾਂ ਫਿਰ ਤੁਸੀਂ ਕੋਈ ਕੇਸ ਹੀ ਇਦਾਂ ਦਾ ਲੜ ਰਹੇ ਹੋਵੋ ਜਿਸ ਦੇ ਵਿੱਚ ਤੁਹਾਡਾ ਉਹ ਚਾਹੁੰਦੇ ਹੋਣ ਕਿ ਖਾਤਮਾ ਕਰ ਦਿੱਤਾ ਜਾਵੇ ਉਸ ਕੇਸ ਦੇ ਮਾਮਲੇ ਦੇ ਵਿੱਚ, ਜਾਂ ਕੀ ਗੱਲਬਾਤ ਹੈ, ਕਿਉਂ ਉਹ ਤੁਹਾਡੇ ਤੇ ਹੀ ਅਟੈਕ ਕਰਨਗੇ ਤੇ ਇਸ ਦਾ ਮੁੱਢ ਤੁਹਾਨੂੰ ਕੀ ਲੱਗਦਾ ਕਿੱਥੇ ਪਿਆ, ਜੋ ਤੁਸੀਂ ਪੁਲਿਸ ਸਟੇਟਮੈਂਟ ਵਿੱਚ ਵੀ ਦਿੱਤਾ ਹੋਊਗਾ ਤੇ ਉਦਾਂ ਤੁਹਾਨੂੰ ਪਰਸਨਲੀ ਕੀ ਫੀਲ ਹੁੰਦਾ? ਦੇਖੋ, ਮੈਂ ਇੱਕ PIL ਪਾਈ ਹੋਈ ਹੈ ਜਿਹੜੀ ਕਿ ਮੈਂ ਇਨ ਪਰਸਨ ਪਾਈ ਹੋਈ ਹੈ ਆਪਣੇ ਨਾਮ ਵੱਲੋਂ, ਸਿਮਰਨਜੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਨਾਮ ਤੋਂ ਹੀ ਪਾਈ ਹੋਈ ਹੈ, ਜਿਹਦੇ ਵਿੱਚ ਬਹੁਤ ਲਾਰਜਰ ਪੈਸਾ ਇਨਵੋਲਵ ਹੈ। ਜਿਹੜੇ ਕੁਝ ਬਿਲਡਰ ਲੌਬੀ ਹੈਗੀ ਹੈ ਉਹਨਾਂ ਨੇ ਕੁਝ ਨਜਾਇਜ਼ ਇਮਾਰਤਾਂ, ਹੋਟਲ, ਬਿਲਡਿੰਗਸ, ਕਲੋਨੀਆਂ ਖੜੀਆਂ ਕਰ ਲਈਆਂ ਜਿਹਦੇ ਵਿੱਚ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਠੀਕ ਹੈ, ਉਹ ਅਸੀਂ ਸਾਰਾ ਜਿਹੜਾ ਮੈਟਰ ਹੈ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਨੇ 15 ਅਕਤੂਬਰ 2024 ਨੂੰ ਇਹ ਆਦੇਸ਼ ਦਿੱਤੇ ਸਨ ਕਿ ਜੀ ਇਹ ਜਿਹੜਾ ਸਾਰਾ ਕੁਝ ਹੋਇਆ ਬਿਨਾਂ ਅਫਸਰਾਂ ਦੀ ਮਿਲੀ ਭੁਗਤਣਾ ਨਹੀਂ ਹੋ ਸਕਦਾ। ਸੋ 31 ਜਨਵਰੀ 2025 ਜਿਹੜੀ ਹੈਗੀ ਹੈ ਉਦੋਂ ਤੱਕ ਸਾਨੂੰ ਕੰਪਲਾਇੰਸ ਰਿਪੋਰਟ ਦਿੱਤੀ ਜਾਵੇ ਤੇ ਕਿਹੜੇ ਅਫਸਰ ਆ ਜਿਹੜੇ ਇਹਦੇ ਵਿੱਚ ਇਨਵੋਲਵ। ਇਹ ਸਾਰਾ ਮੈਟਰ ਜਿਹੜਾ ਮਾਰਚ ਤੋਂ ਬਾਅਦ ਸ਼ੁਰੂ ਹੁੰਦਾ ਕਿਉਂਕਿ 31 ਜਨਵਰੀ 2025 ਤੱਕ ਸਰਕਾਰ ਨੇ ਇਹਦੇ ਵਿੱਚ ਕੰਪਲਾਇੰਸ ਰਿਪੋਰਟ ਨਹੀਂ ਦਿੱਤੀ, ਉਹ ਆਪਣੇ ਅਫਸਰਾਂ ਨੂੰ ਬਚਾ ਰਹੇ ਸਨ। ਉਸ ਤੋਂ ਬਾਅਦ ਜਦੋਂ ਅਸੀਂ ਮਾਰਚ ਮਹੀਨੇ ਵਿੱਚ ਇਹ ਇੱਕ ਐਪਲੀਕੇਸ਼ਨ ਪਾ ਕੇ ਮਾਣਯੋਗ ਅਦਾਲਤ ਦੇ ਧਿਆਨ ਵਿੱਚ ਲਿਆਉਂਦੇ ਆ ਵੀ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਹੋਈ ਤੇ ਗੱਲ ਸਾਰੀ ਉੱਥੋਂ ਸ਼ੁਰੂ ਹੁੰਦੀ ਹੈ। ਮਾਣਯੋਗ ਅਦਾਲਤ 3 ਹਫ਼ਤੇ ਦਾ ਦੁਬਾਰਾ ਟਾਈਮ ਦੇ ਦਿੰਦੀ ਹੈ ਔਰ 28 ਮਾਰਚ ਤੱਕ ਦਾ ਟਾਈਮ ਦਿੰਦੀ ਹੈ। 28 ਮਾਰਚ ਨੂੰ ਦੁਬਾਰਾ ਜਿਹੜੀ ਇਹ ਪਟੀਸ਼ਨ ਲਿਸਟ ਕੀਤੀ ਜਾਵੇ ਤੇ ਸਾਡੇ ਆਰਡਰਾਂ ਦੀ ਕੰਪਲਾਇੰਸ ਤਮੀਲ ਕੀਤੀ ਜਾਏ ਵੀ ਕਿਹੜੇ ਅਫਸਰ ਇਹਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਹ ਸਾਰੀਆਂ ਬਿਲਡਿੰਗਾਂ ਔਰ ਇਮਾਰਤਾਂ ਬਣਵਾਈਆਂ। 28 ਮਾਰਚ ਨੂੰ ਕੁਦਰਤੀ ਚੀਫ ਜਸਟਿਸ ਸਾਹਿਬ ਕੋਰਟ ਜਿਹੜੀ ਹੈਗੀ ਹੈ ਪੂਰੀ ਨਹੀਂ ਲਈ ਉਹਨਾਂ ਨੇ ਔਰ ਉਸ ਤੋਂ ਬਾਅਦ ਵਿਸਾਖੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਦੁਬਾਰਾ ਕੋਰਟ ਖੁੱਲ੍ਹਦੀ ਹੈ ਸਪੈਸ਼ਲ ਬੈਂਚ ਤੇ ਕੇਸ ਲੱਗਦਾ ਅਪ੍ਰੈਲ ਵਿੱਚ। ਅਪ੍ਰੈਲ ਦੇ ਵਿੱਚ ਆਪਣੇ ਜਿਹੜੇ AG ਨੇ ਜਾਂ ਡਬਲ AG ਉਹਨਾਂ ਨੇ ਰਿਕੁਐਸਟ ਕਰਕੇ ਟਾਈਮ ਲੈ ਲਿਆ 30 ਜੂਨ ਤੱਕ ਦਾ ਵੀ ਸਾਨੂੰ 30 ਜੂਨ ਦਾ ਟਾਈਮ ਦੇ ਦਿਓ, ਕਿਉਂਕਿ ਮਈ ਤੋਂ ਜੂਨ ਤੱਕ ਛੁੱਟੀਆਂ ਵੀ 1 ਮਹੀਨਾ ਹਾਈ ਕੋਰਟ ਬੰਦ ਸੀ ਤੇ ਮਾਣਯੋਗ ਹਾਈ ਕੋਰਟ ਨੇ 30 ਜੂਨ ਤੱਕ ਦਾ ਟਾਈਮ ਦੇ ਦਿੱਤਾ ਤੇ ਇਹ ਕਹਿਤਾ ਕਿ ਜਿਹੜਾ ਪਟੀਸ਼ਨਰ ਹੈ ਕਿ ਮੇਰੇ ਵੱਲੋਂ ਵੀ ਜੇ 30 ਜੂਨ ਤੱਕ ਇਸ ਆਰਡਰ ਦੀ ਕੰਪਲਾਇੰਸ ਨਹੀਂ ਹੁੰਦੀ ਉਹ ਦੁਬਾਰਾ ਹਾਈ ਕੋਰਟ ਆ ਸਕਦਾ। ਔਰ ਇਹਦੇ ਨਾਲ ਹੀ ਕੁਝ ਬਿਲਡਰ ਜਿਹੜੇ ਬਹੁਤ ਵੱਡੀ ਲੌਬੀ ਦੇ ਜਲੰਧਰ ਤੋਂ ਰਿਲੇਟ ਕਰਦੇ ਨੇ ਜਿਨ੍ਹਾਂ ਦੇ ਮਨ 'ਚ ਇਹ ਹੁੰਦਾ ਵੀ ਸਾਡੇ ਵੱਲ ਤਾਂ ਕੋਈ ਜਿਹੜਾ ਦੇਖੂਗਾ ਉਹ ਇਸ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ। ਉਹਨਾਂ ਦੀ ਕੁਝ 1-2 ਕੰਪਲੇਂਟਾਂ ਜਦੋਂ ਪਾਈਆਂ ਮਹਿਕਮੇ ਨੇ ਉਹਨਾਂ ਨੂੰ ਨੋਟਿਸ ਕੱਢੇ, ਉਹ ਥੋੜ੍ਹਾ ਜਿਹਾ ਉਹ ਗਰਮੀ ਖਾ ਗਏ ਬਈ ਇਹ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਵੀ ਇਹ ਕਿੱਦਾਂ ਆ ਗਿਆ। ਸੋ ਇਹ ਜਿਹੜਾ 4 ਜਣਿਆਂ ਨੇ ਮਿਲ ਕੇ ਜਿਹੜਾ ਕ੍ਰਿਮੀਨਲ ਕੌਂਸਪੀਰੇਸੀ ਰਚੀ ਕਿ ਇਹਨੂੰ ਮਰਵਾ ਦਿਓ
ਅੱਛਾ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਹਮਲਾ ਹੋਣ ਦੇ ਪਿੱਛੇ ਉਹ ਬਿਲਡਰ ਨੇ ਤੇ ਉਹ ਰਲੇ ਹੋਏ ਜਿਹੜੇ ਉਹਨਾਂ ਦੇ ਨਾਲ ਬਿਊਰੋਕਰੇਟ ਕਹਿ ਲਈਏ ਜਾਂ ਪੁਲਿਸ ਮੁਲਾਜ਼ਮ ਕਹਿ ਲਈਏ, ਉਹ ਵੀ ਤੁਸੀਂ ਮੰਨਦੇ ਹੋ? ਬਿਊਰੋਕਰੇਟ ਜਿਹੜੇ ਕਿ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਇਨਵੋਲਵ ਨੇ। ਪੁਲਿਸ ਪ੍ਰਸ਼ਾਸਨ ਨਾਲ ਤਾਂ ਮੇਰਾ ਕੋਈ ਦੁਸ਼ਮਣੀ ਨਹੀਂ ਹੈਗੀ, ਠੀਕ ਹੈ, ਬਟ ਇਹ ਹੈ ਕਿ ਉਹ ਬਿਲਡਰ ਜਿਹੜੇ ਹੈਗੇ ਨੇ, ਕੁਝ ਪੁਲਿਸ ਪ੍ਰਸ਼ਾਸਨ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ, ਅੱਛਾ, ਇਹ ਉਹਨਾਂ ਨੂੰ ਪਾਲ ਰਹੇ ਨੇ। ਤੁਸੀਂ ਇਹ ਜ਼ਰੂਰ ਦੱਸੋ ਕਿ ਤੁਸੀਂ ਕੋਈ ਨਾਮ ਲਿਖਵਾਏ ਨੇ ਉਸ ਦੇ ਵਿੱਚ, ਜਿਹੜੇ ਬਿਲਡਰ ਤੁਹਾਨੂੰ ਲੱਗਦਾ ਹੈ ਕਿ ਉਹ ਬਿਲਡਰ ਹੈਗੇ ਨੇ ਜਿਨ੍ਹਾਂ ਦੀਆਂ ਇਹ ਬਿਲਡਿੰਗਸ ਉਸਾਰੀਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਉਸਾਰੀਆਂ ਨੇ? ਤੁਸੀਂ ਕੁਝ ਨਾਮ ਵੀ ਦਰਜ ਕਰਾਏ ਨੇ ਉਹਦੇ ਵਿੱਚ? ਤੁਹਾਨੂੰ ਕਿਸੇ ਤੇ ਸ਼ੱਕ ਹੈ ਜਾਂ ਸਪਸ਼ਟ ਹੈ? ਨਹੀਂ, ਦੇਖੋ ਜੀ, ਮੈਂ ਜਿਹੜਾ ਨਾਮ ਹੈ ਸਾਰਿਆਂ ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ, ਸਾਰੇ ਪ੍ਰਸ਼ਾਸਨ ਨੂੰ ਦੱਸ ਦਿੱਤਾ, ਠੀਕ ਹੈ ਬਈ ਇਹ ਜਿਹੜੇ 4 ਬੰਦੇ ਨੇ, ਇਹ ਸਾਰਾ ਕੰਮ ਇਹਨਾਂ ਨੇ ਹੀ ਕਰਾਇਆ। ਤੁਸੀਂ ਔਨ ਦਾ ਰਿਕਾਰਡ ਦੱਸਣਾ ਚਾਹੁੰਦੇ? ਮੈਂ ਔਨ ਦਾ ਰਿਕਾਰਡ ਨਹੀਂ ਇਸ ਟਾਈਮ ਦੱਸ ਸਕਦਾ, ਮੈਟਰ ਅੰਡਰ ਇਨਵੈਸਟੀਗੇਸ਼ਨ ਹੈ। ਠੀਕ ਹੈ, ਕਈ ਟੈਕਨੀਕਲ ਚੀਜ਼ਾਂ ਜਿਹੜੀਆਂ ਜਿਨ੍ਹਾਂ ਤੇ ਪੁਲਿਸ ਕੰਮ ਕਰ ਰਹੀ ਹੈ, ਠੀਕ ਹੈ, ਉਹਨਾਂ ਨੇ ਮੈਨੂੰ ਹਦਾਇਤ ਕੀਤੀ ਹੈ ਵੀ ਅਜੇ ਇਹ ਗੱਲ ਨੂੰ ਬਾਹਰ ਨਾ ਲਿਆਇਓ, ਪਬਲਿਕ ਨਾ ਕੀਤਾ ਜਾਵੇ, ਥੋੜਾ ਸਾਨੂੰ ਸਮਾਂ ਦੇ ਦਿਓ। ਅੱਛਾ, ਉਹ ਜਰਾ ਦੱਸਿਓ ਤਾਂ ਉਹ ਸਥਿਤੀ ਕਿੱਦਾਂ ਦੀ ਹੁੰਦੀ ਹੈ ਮਨੋਵਿਗਿਆਨਕ ਤੌਰ ਦੇ ਉੱਪਰ, ਜਦੋਂ ਤੁਹਾਡੇ ਤੇ ਕੋਈ ਪੁਆਇੰਟ ਕਰਕੇ ਗੋਲੀ ਚਲਾ ਦੇਵੇ, ਉਸ ਟਾਈਮ ਮਨ ਦੇ ਵਿੱਚ ਕੀ ਆਉਂਦਾ ਹੈ? ਬੰਦਾ ਸਰੈਂਡਰ ਕਰ ਦਿੰਦਾ ਸਥਿਤੀ ਨੂੰ ਸਾਰਾ ਕੁਝ, ਜਾਂ ਫਿਰ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹੈ? ਜਿੱਦਾਂ ਤੁਹਾਡੇ ਰੂਪ 'ਚ ਦੇਖਦੇ ਹਾਂ ਅਸੀਂ ਵੀਡੀਓ, ਇੱਕ ਬੰਦਾ ਸਧਾਰਨ ਤੌਰ ਤੇ ਦੌੜ ਲੈਂਦਾ ਚੰਗਾ, ਪਰ ਤੁਸੀਂ ਜਦੋਂ ਦੌੜਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ 2-3 ਵਾਰੀ ਡਿੱਗੇ ਹੋ ਰਾਸਤੇ ਦੇ ਵਿੱਚ, ਉਹ ਮਨੋਵਿਰਤੀ ਕਿਹੋ ਜਿਹੀ ਹੁੰਦੀ ਹੈ ਉਹ ਜ਼ਰੂਰ ਦੱਸਿਓ, ਫਿਰ ਕੇਸ ਦੇ ਵਿੱਚ ਅੱਗੇ ਵਧਾਂਗੇ। ਜੀ, ਇਦਾਂ ਹੈਗਾ ਜੀ, ਜਦੋਂ ਤਾਂ ਮੇਰੇ ਤੇ ਫਾਇਰ ਹੋਇਆ, ਮੈਂ ਇੱਕਦਮ ਭੱਜਿਆ। ਇੱਕ ਬੰਦੇ ਦੇ ਮਨ 'ਚ ਇਹ ਆਂਦਾ ਪਿੱਛੋਂ ਗੋਲੀ ਆਈ ਲੋ। ਬੰਦਾ ਤਕਰੀਬਨ ਮੌਤ ਆਪਣੀ ਅੱਗੇ ਦੇਖ ਲੈਂਦਾ, ਤੇ ਮੌਤ ਨੂੰ ਟੱਚ ਕਰਕੇ ਜਦੋਂ ਵਾਪਸ ਆਂਦਾ ਨਾ, ਤੇ ਫਿਰ ਕਿਉਂਕਿ ਬੰਦੇ ਦਾ ਦਿਮਾਗ ਉਸ ਟਾਈਮ ਕੰਮ ਨਹੀਂ ਕਰ ਰਿਹਾ ਹੁੰਦਾ, ਕਿਉਂਕਿ ਜਦੋਂ ਤੁਸੀਂ ਭੱਜ ਰਹੇ ਹੋ, ਤੁਹਾਨੂੰ ਪਰਮਾਤਮਾ ਬਚਾ ਕੇ ਭਜਾ ਰਿਹਾ। ਇਹ ਸ਼ਕਤੀ ਜਿਹੜੀ ਹੈਗੀ ਉਦੋਂ ਮੇਰੀ ਨਹੀਂ ਵਰਤੀ ਹੁੰਦੀ, ਇਹ ਜਿਹੜੀ ਪਰਮਾਤਮਾ ਜਿਹੜਾ ਉੱਥੇ ਹਾਜ਼ਰ ਹੋ ਕੇ ਜਿਹਨੇ ਮੈਨੂੰ ਬਚਾਇਆ, ਇਹ ਉਹ ਪਰਮਾਤਮਾ ਦੀ ਸ਼ਕਤੀ ਸੀ, ਜਿਹਨੇ ਮੈਨੂੰ 2 ਵਾਰ ਡਿੱਗ ਕੇ ਉਹਦੀ ਬੰਦੂਕ ਰੋਕੀ ਰੱਖੀ ਤੇ ਮੈਨੂੰ ਦੁਬਾਰਾ ਖੜਾ ਕਰਕੇ ਭਜਾਤਾ। ਇਹ ਉਹ ਜਿਹੜੀਆਂ ਰੂਹਾਂ ਹੁੰਦੀਆਂ ਨਾ, ਜਿਹੜੀਆਂ ਉੱਥੇ ਆਪ ਹਾਜ਼ਰ ਹੋ ਕੇ ਇਹ ਸਾਰਾ ਜਿਹੜਾ ਘਟਨਾਕ੍ਰਮ ਨੂੰ ਜਿਹੜਾ ਰੋਕਿਆ ਗਿਆ, ਇਹ ਉਹ ਜਿਹੜੀਆਂ ਸਵੱਛ ਰੂਹਾਂ, ਇਹ ਉਹਨਾਂ ਵੱਲੋਂ ਹੀ ਸਾਰਾ ਹੋਇਆ। ਤੁਸੀਂ ਹੁਣ ਕਿਵੇਂ ਦੇਖਦੇ ਹੋ ਆਪਣੀ ਜ਼ਿੰਦਗੀ ਨੂੰ ਉਸ ਘਟਨਾ ਤੋਂ ਬਾਅਦ ਦੇ ਵਿੱਚ? ਕਿਹੋ ਜਿਹਾ ਡਰ ਹੈ? ਕਿਵੇਂ ਤੁਸੀਂ ਵਿਚਰਦੇ ਹੋ ਲੋਕਾਂ 'ਚ? ਕਿਵੇਂ ਦੀ ਡੀਲਿੰਗ ਰਹਿੰਦੀ ਹੈ ਤੁਹਾਡੀ? ਤੁਸੀਂ ਆਪਣੇ ਡੇਲੀ ਰੂਟੀਨ 'ਚ ਕੁਝ ਚੇਂਜ ਕੀਤੇ ਨੇ, ਜਾਂ ਫਿਰ ਹੁਣ ਵੀ ਉਸੇ ਜਿਮ 'ਚ ਤੁਸੀਂ ਐਕਸਰਸਾਈਜ਼ ਲਾਉਣ ਦੇ ਲਈ ਜਾਂਦੇ ਹੋ? ਕੀ ਤਬਦੀਲ ਕੀ ਹੈ? ਦੇਖੋ ਜੀ, ਇਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਤਾਂ ਇਹ ਕਹਾਂਗੇ ਕਿ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡੀ ਜਿਹੜੀ ਨੈਗਲੀਜੈਂਟ ਕਹਿ ਲਈਏ ਕਿ ਇਹਨੂੰ ਆਪਾਂ ਕਹੀਏ ਕਿ ਜਦੋਂ 1 ਮਈ ਨੂੰ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਇਹਨੂੰ ਗੋਲੀ ਮਾਰਨ ਸੁਪਾਰੀ ਗੈਂਗਸਟਰਾਂ ਨੂੰ ਦਿੱਤੀ ਗਈ ਹੈ, ਤੇ ਮੈਨੂੰ ਕੋਈ ਸਿਕਿਉਰਿਟੀ ਨਹੀਂ ਮੁਹੱਈਆ ਕਰੇਗੀ। ਅੱਛਾ, ਤੁਹਾਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਤੁਹਾਨੂੰ ਮਾਰਨ ਦੇ ਲਈ ਬੰਦੇ ਆਏ ਸੀ, ਅਸੀਂ ਫੜੇ ਨੇ? ਦੇਖੋ ਜੀ, ਜਦੋਂ 1 ਮਈ ਨੂੰ ਇਹ ਸਾਰਾ ਘਟਨਾਕ੍ਰਮ ਹੁੰਦਾ ਹੈ, ਉਦੋਂ ਜਿਹੜੀ ਦਿਹਾਤੀ ਪੁਲਿਸ ਹੈ ਸਾਡੇ ਜਿਮ ਆਉਂਦੀ ਹੈ, ਠੀਕ ਹੈ, ਮੇਰੇ ਨਾਲ ਗੱਲ ਵੀ ਕਰਦੀ ਹੈ ਵੀ ਤੁਹਾਨੂੰ ਇਦਾਂ ਥ੍ਰੈਟ ਹੈਗੀ, ਆਹ ਸਾਰੀ ਗੱਲ ਐਪੀਸੋਡ ਹੋਇਆ। ਔਰ ਇਹ ਜਿਹੜੀ ਗੱਲ ਹੈ ਸਾਰੀ, ਇਹ 3 ਜੁਲਾਈ ਨੂੰ ਇੱਕ ਮੁੱਖ ਅਖਬਾਰ ਦੇ ਫਰੰਟ ਪੇਜ ਤੇ ਐਜ਼ ਅ ਐਕਸਕਲੂਸਿਵ ਨਿਊਜ਼ ਨੂੰ ਛਾਪਿਆ ਜਾਂਦਾ ਵੀ ਇਹ ਬੰਦਾ ਫੜਿਆ, ਤੇ 22 ਪਰਚੇ ਦਰਜ ਸਨ ਪਹਿਲੇ ਵੀ, ਔਰ ਇਹਨੂੰ ਜੋਗਾ ਫੁੱਲੜੀਵਾਲ ਤੇ ਸੋਨੂ ਖੱਤਰੀ ਰਿਨੋਡ ਗੈਂਗਸਟਰਾਂ ਨੇ ਅੱਗੇ ਸੁਪਾਰੀ ਦਿੱਤੀ ਸੀ ਕਿ ਇਹਨੂੰ ਬੰਦੇ ਦਾ ਜਿਹੜਾ ਹੈਗਾ ਖਤਮ ਕਰ ਦਿਓ। ਸੋ ਉੱਥੋਂ ਸਾਰਾ ਹੀ ਜੱਗ ਜ਼ਾਹਿਰ ਸੀਗਾ ਕਿ ਨਾਮ ਕਲੀਅਰ ਸੀ, ਐਵਰੀਥਿੰਗ ਕਲੀਅਰ ਸੀ। ਮਾਡਲ ਟਾਊਨ ਜਿਮ ਦੇ ਸਵੇਰੇ 7 ਵਜੇ ਦਾ ਟਾਈਮ ਚੱਕਿਆ ਹੋਇਆ ਸੀ। ਮੈਂ ਉਸ ਤੋਂ ਬਾਅਦ ਆਪਣੇ ਜਿਹੜਾ ਤਬਦੀਲੀ ਲਿਆਂਦੀ, ਮੈਂ ਸ਼ਾਮ ਨੂੰ ਜਾਣਾ ਸ਼ੁਰੂ ਕਰਤਾ, ਰਸ਼ ਜਦੋਂ ਲਿਆਣਾ, ਕਿਉਂਕਿ ਉਹਨੇ ਗੈਂਗਸਟਰ ਨੇ ਕਿਹਾ ਸੀ ਇਹ ਤਾਂ ਸਵੇਰ ਦਾ ਟਾਈਮ ਚੱਕਿਆ, ਉਦੋਂ ਕੋਈ ਨਹੀਂ ਹੁੰਦਾ। ਮੈਂ ਬਾਅਦ ਚੋਂ ਸ਼ਾਮੀ 7-7:30 ਜਾਣਾ ਸ਼ੁਰੂ ਕਰਤਾ ਵੀ ਉਦੋਂ ਰਸ਼ ਹੁੰਦਾ। ਹੁਣ ਇਹਨਾਂ ਨੇ ਦੁਬਾਰਾ ਅਟੈਕ, ਉਦੋਂ ਵੀ ਗੋਲੀਆਂ ਚਲਾਤੀਆਂ ਮੌਕਾ ਦੇਖ ਕੇ। ਇਹ ਬੜੀ ਤਿਆਰੀ ਨਾਲ ਆਏ ਸੀਗੇ ਆਪਣੇ ਵੱਲੋਂ। ਇਹ ਜਿਹੜਾ ਰੂਹਾਂ ਦਾ ਵਾਸ ਹੈ ਜਿਨ੍ਹਾਂ ਨੇ ਬਚਾ ਲਿਆ, ਬਾਬਾ ਦੀਪ ਸਿੰਘ ਖੰਡੇ ਵਾਲੇ ਨੇ, ਜਿਹੜੀ ਉਹਦੀ ਨਜ਼ਰ ਰੱਬ ਦੀ ਸਵੱਲੀ ਰਵੇ ਤੇ ਕਹਿੰਦੇ ਬੰਦਾ ਬਚ ਜਾਂਦਾ, ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਏ। ਸੋ ਗੱਲ ਇਹ ਹੈ ਕਿ ਮੈਨੂੰ ਰੱਬ ਨੇ ਬਚਾਇਆ, ਅਸੀਂ ਬਾਬਾ ਦੀਪ ਸਿੰਘ ਦੇ ਬੱਚੇ ਹਾਂ, ਉਹਨਾਂ ਨੇ ਸਾਨੂੰ ਬਚਾਇਆ। ਸੋ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ, ਸਰਕਾਰ ਦਾ ਬੜਾ ਵੱਡਾ ਜਿਹੜਾ ਇੰਟੈਲੀਜੈਂਸ ਫੇਲਿਅਰ ਹੈ। ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਬਈ ਇਹਨੂੰ ਥ੍ਰੈਟ ਹੈ, ਔਰ ਮੇਰੇ ਵੱਲੋਂ ਬਾਰ-ਬਾਰ ਦਰਖਾਸਤਾਂ ਵੀ ਦਿੱਤੀਆਂ ਗਈਆਂ ਡੀਜੀਪੀ ਨੂੰ, ਏਡੀਜੀਪੀ ਸਿਕਿਉਰਿਟੀ ਔਰ ਸੀਪੀ ਨੂੰ, ਖਾਸ ਕਰਕੇ ਸੀਪੀ ਸਾਹਿਬ ਇੱਥੇ ਜਲੰਧਰ ਸਾਡੇ, ਇਹਨਾਂ ਨੂੰ ਮੈਂ ਘੱਟੋ ਘੱਟ 5-7 ਵਾਰ ਮਿਲਿਆ। ਮੇਰਾ ਵੈਪਨ ਥਾਣੇ ਜਮ੍ਹਾਂ,
ਕਿਉਂ? ਉਹਦਾ ਰੀਨਿਊ ਨਹੀਂ ਕਰ ਰਹੇ ਲਾਇਸੈਂਸ। ਰੀਨਿਊ ਨੂੰ ਇੰਨਾ ਟਾਈਮ ਲਾਤਾ, 2 ਮਹੀਨੇ ਹੋ ਗਏ ਮੈਨੂੰ ਕਹਿੰਦਿਆਂ ਨੂੰ ਕਿ ਜੇ ਮੈਨੂੰ ਕੋਈ ਗੋਲੀ ਮਾਰਨ ਆ ਗਿਆ ਮੈਂ ਆਪਣੇ ਨੂੰ ਸੇਫ ਕਿੱਦਾਂ ਕਰਾਂਗਾ। ਔਰ ਇਹੀ ਗੱਲ ਹੈ ਕਿ ਜੇ ਉਦੋਂ ਮੇਰੇ ਕੋਲ ਵੈਪਨ ਹੁੰਦਾ, ਇਹ ਬੰਦੇ ਦੀ ਗੋਲੀ ਤਾਂ ਨਹੀਂ ਚੱਲੀ, ਸ਼ਾਇਦ ਮੇਰੀ ਚੱਲ ਜਾਂਦੀ, ਮੈਂ ਉਹਦੀ ਲੱਤ ਤੇ ਮਾਰਦਾ, ਕਿਤੇ ਨਾ ਕਿਤੇ ਗੋਲੀ ਮਾਰਦਾ, ਬਈ ਉਹਨੂੰ ਜ਼ਖਮੀ ਕਰਕੇ ਸੁੱਟ ਲੈਂਦੇ ਤੇ ਅੱਜ ਇਹ ਸਥਿਤੀ ਨਹੀਂ ਸੀ ਹੋਣੀ। ਅੱਜ ਸਥਿਤੀ ਬਦਲੀ ਹੋਣੀ ਸੀ। ਇੱਕ ਤਾਂ ਇਸ਼ੂ ਸਾਰਾ ਕਰੈਕ ਹੋ ਗਿਆ ਹੋਣਾ ਸੀ ਕਿ ਉਹਨੂੰ ਕਿੰਨੇ ਭੇਜਿਆ, ਕੇਸ 'ਚ ਇਨਵੋਲਵਮੈਂਟ ਵੱਧ ਜਾਣੀ ਸੀ, ਆਟੋਮੈਟਿਕਲੀ ਹਾਈਲਾਈਟ ਹੋ ਕੇ ਕੇਸ 'ਚ ਇਨਵੈਸਟੀਗੇਸ਼ਨ ਤੇਜ਼ ਹੋ ਜਾਣੀ ਸੀ, ਇਹ ਕਹਿ ਲੈਂਦੇ। ਪਰ ਇਹ ਜ਼ਰੂਰ ਦੱਸਿਓ ਤੁਸੀਂ ਹੁਣ ਤੱਕ ਆਫੀਸ਼ੀਅਲੀ ਕਿੰਨੀ ਵਾਰ ਅਪਰੋਚ ਕਰ ਚੁੱਕੇ ਹੋ ਸਿਕਿਉਰਿਟੀ ਦੇ ਲਈ, ਜਾਂ ਫਿਰ ਤੁਸੀਂ ਸਿਕਿਉਰਿਟੀ ਦੇ ਲਈ ਹਾਲੇ ਤੱਕ ਕੋਈ ਆਫੀਸ਼ੀਅਲੀ ਨਹੀਂ ਦਿੱਤੀ ਕੋਈ ਲੈਟਰ? ਮੈਂ ਘੱਟੋ ਘੱਟ 10-12 ਵਾਰੀ ਆਫੀਸ਼ੀਅਲੀ ਇਹਨਾਂ ਨੂੰ ਮਿਲ ਵੀ ਚੁੱਕਾ, ਰਿਪਰੈਜ਼ੈਂਟੇਸ਼ਨਸ ਦੇ ਚੁੱਕਾ, ਘੱਟੋ ਘੱਟ 10 ਵਾਰ। ਫਿਰ ਸਰਕਾਰ ਦੇ ਹਿੱਤ ਦੇ ਲਈ ਤਾਂ ਤੁਸੀਂ ਕੰਮ ਕਰ ਰਹੇ ਹੋ। ਦੇਖੋ ਤੁਸੀਂ ਕਹਿ ਰਹੇ ਹੋ ਕਿ ਬਿਲਡਰਾਂ ਦੇ ਖਿਲਾਫ ਮੈਂ ਇਹ ਮੁਹਿੰਮ ਇੱਕ ਤਰ੍ਹਾਂ ਦੀ ਛੇੜੀ, ਮੈਂ ਗਿਆ ਕੋਰਟ ਦੇ ਵਿੱਚ ਆਪਣੇ ਨਾਮ ਦੇ ਅੰਡਰ, ਤੇ ਫਿਰ ਤਾਂ ਸਰਕਾਰ ਨੂੰ ਤੁਹਾਡੇ ਹੱਕ 'ਚ ਖੜਨਾ ਚਾਹੀਦਾ ਵੀ ਤੁਸੀਂ ਗੱਲ ਤਾਂ ਸਰਕਾਰ ਦੇ ਹੱਕ ਦੀ ਕਰ ਰਹੇ ਹੋ। ਸਰਕਾਰ ਨੂੰ ਇਨਕਮ ਆਉਣੀ ਸੀ ਉਹਨਾਂ ਬਿਲਡਰਸ ਦੇ ਜਿਹੜੀਆਂ ਬਿਲਡਿੰਗਸ ਬਣੀਆਂ ਨੇ, ਜੇਕਰ ਉਹ ਅਣਅਧਿਕਾਰਤ ਨੇ ਤਾਂ ਵੀ ਸਰਕਾਰ ਨੇ ਉਹਨਾਂ ਤੇ ਕਾਰਵਾਈ ਕਰਨੀ ਸੀ ਤੇ ਸਰਕਾਰ ਪੈਸੇ ਵਸੂਲ ਸਕਦੀ ਸੀ ਉਹਨਾਂ ਤੋਂ ਮੋਟੇ। ਪਰ ਸਰਕਾਰ ਦੇ ਕੰਮ ਕਰਦਿਆਂ ਹੀ ਤੁਹਾਡੇ ਦੇ ਉੱਪਰ ਅਟੈਕ ਹੋ ਰਿਹਾ, ਕਿਤੇ ਐ ਤਾਂ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਨਿੱਜੀ ਇੰਟਰਸਟ ਹੈ, ਜਾਂ ਫਿਰ ਤੁਹਾਡੀ ਪੁਰਾਣੀ ਕੋਈ ਉਹਨਾਂ ਦੇ ਨਾਲ ਲਾਗ ਡਾਟ, ਜਾਂ ਫਿਰ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੇ ਸੰਪਰਕ 'ਚ ਹੋਵੋ, ਇਸ ਕਰਕੇ ਇਹ ਸਾਰੀ ਗੱਲਬਾਤ ਹੋਈ ਹੋਵੇ, ਇਹ ਮੈਟਰ ਕੋਈ ਅਲੱਗ ਹੋਵੇ ਜਿਹੜਾ ਤੁਸੀਂ ਕਹਿੰਦੇ? ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾ ਮੇਰਾ ਇਹੋ ਜਿਹੇ ਕਿਸੇ ਵੀ ਬੰਦੇ ਨਾਲ ਕੋਈ ਨਿੱਜੀ ਸਬੰਧ ਹੈ, ਔਰ ਨਾ ਹੀ ਮੇਰੀ ਕੋਈ ਪੁਰਾਣੀ ਲਾਗ ਲਾਟ ਹੈ। ਅੱਛਾ ਜੀ। ਇਦਾਂ ਦੇ ਇਹ ਸਾਰੇ ਬੰਦਿਆਂ ਨਾਲ ਮੇਰੀ ਕੋਈ ਲਗਤਬਾਜੀ ਨਹੀਂ ਹੈਗੀ। ਬਟ ਇਹਨਾਂ ਨੇ ਉਸੇ ਹੀ ਸਿਸਟਮ 'ਚ ਬਈ ਇਹਨੇ ਸਾਡੇ ਵੱਲ ਦੇਖਿਆ, ਇਹਨੂੰ ਰਹਿਣ ਨਹੀਂ ਦੇਣਾ, ਇਹਨੂੰ ਜੀਣ ਦਾ ਕੋਈ ਹੱਕ ਨਹੀਂ, ਕਿਉਂਕਿ ਇਹ ਲੋਕ ਇਹ ਸੋਚਦੇ ਨੇ ਵੀ ਅਸੀਂ ਬਹੁਤ ਉੱਪਰ ਬੈਠੇ ਆ, ਸਾਡੇ ਬਰਾਬਰ ਕੋਈ ਨਹੀਂ ਹੈਗਾ। ਇਹ ਕਿਸੇ ਮਹਿਕਮੇ ਨੂੰ ਟਿੱਚ ਜਾਣਦੇ। ਇਹਨਾਂ ਚੋਂ 1-2 ਬੰਦਿਆਂ ਤੇ ਘਰ ਈਡੀ ਦੇ ਛਾਪੇ ਵੀ ਪਏ ਨੇ। ਠੀਕ ਹੈ। ਪਿੱਛੇ ਜਿਹੀ ਕੁਝ ਟਾਈਮ ਪਹਿਲਾਂ ਹੀ ਇਹਨਾਂ ਦੇ ਘਰ ਈਡੀ ਦੇ ਛਾਪੇ ਪਏ, ਹੋਰ ਕਈ ਮਹਿਕਮਿਆਂ ਵੱਲੋਂ ਇਹਨਾਂ ਨੂੰ ਨੋਟਿਸ ਕੀਤੇ ਗਏ। ਇਹ ਉਹਨੂੰ ਟਿੱਚ ਜਾਣਦੇ। ਅੱਛਾ, ਇਹ ਪਰਵਾਹ ਨਹੀਂ ਕਰਦੇ ਜੀ ਮਹਿਕਮਿਆਂ ਦੀ। ਸਰਕਾਰ ਇੰਨੇ ਵੱਡੇ ਲਾਰਡ ਨੇ, ਇੰਨੇ ਵੱਡੇ ਆਪਣੇ ਆਪ ਨੂੰ ਇਹ ਲਾਰਡ ਸਮਝਦੇ ਨੇ। ਠੀਕ ਹੈ। ਕਿਉਂਕਿ ਅੱਜ ਤੱਕ ਇਹਨਾਂ ਵੱਲ ਕਿਸੇ ਨੇ ਦੇਖਿਆ ਨਹੀਂ ਸੀ, ਜਿਹਨੇ ਦੇਖਿਆ ਸੀ ਉਹ ਅੱਜ ਜਿੰਦਾ ਨਹੀਂ ਹੈਗਾ, ਉਹ ਦੁਨੀਆ ਤੇ ਨਹੀਂ ਰਿਹਾ। ਐਗਜ਼ਾਮਪਲ ਹੈ? ਨਹੀਂ, ਐਗਜ਼ਾਮਪਲ ਬਹੁਤ ਸਾਰੇ ਹੈਗੇ ਨੇ ਜੀ। ਇਹਨਾਂ ਦੇ ਕਈ ਮਰਡਰ ਕੇਸਾਂ 'ਚ ਨਾਮ ਵੱਜੇ ਨੇ, ਬਟ ਇਹ ਵੱਜ ਜਾਂਦੇ। ਅੱਛਾ, ਇਸ ਤੋਂ ਅੱਗੇ ਵਧਦੇ ਹਾਂ। ਹੁਣ ਪੁਲਿਸ ਦਾ ਵਤੀਰਾ ਕਿਹੋ ਜਿਹਾ ਦੇਖਦੇ ਹੋ ਤੁਸੀਂ? ਉਸ ਘਟਨਾ ਤੋਂ ਬਾਅਦ ਤੁਹਾਡੇ ਨਾਲ ਕਿਹੋ ਜਿਹਾ ਕੋਆਪਰੇਟ ਕੀਤਾ ਜਾ ਰਿਹਾ ਹੈ? ਮਾਮਲਾ ਦਰਜ ਹੈ, ਕੋਈ ਇਨਵੈਸਟੀਗੇਸ਼ਨ ਅੱਗੇ ਤੁਰੀ ਹੈ, ਉਸ ਬੰਦੇ ਨੂੰ ਕਹਿ ਲਈਏ ਵੀ ਲੋਕੇਟ ਕੀਤਾ ਗਿਆ, ਕੋਈ ਦੇਖਿਆ ਗਿਆ, ਫੜਿਆ ਗਿਆ? ਕਿਉਂਕਿ ਉਹ ਜਿਸ ਬਿਲਕੁਲ ਬੇਖੌਫ ਹੋ ਕੇ ਆਇਆ ਸੀ, ਨਾ ਤਾਂ ਉਸ ਦਾ ਮੂੰਹ ਢਕਿਆ ਨਜ਼ਰ ਆ ਰਿਹਾ CCTV ਫੁਟੇਜ ਦੇ ਵਿੱਚ, ਤੇ ਉੱਪਰੋਂ ਉਹ ਇੰਨੇ ਜ਼ਿਆਦਾ ਰੱਛ ਵਾਲੀ ਜਗ੍ਹਾ ਦੇ ਉੱਪਰ ਪੌਸ਼ ਏਰੀਏ ਦੇ ਵਿੱਚ ਆ ਕੇ ਅਟੈਕ ਕਰ ਰਿਹਾ ਹੈ। ਤਾਂ ਕਿੰਨਾ ਕੁ ਕਰੈਕ ਹੋ ਪਾਇਆ ਤੁਹਾਡਾ ਕੇਸ? ਪੁਲਿਸ ਕਿੱਥੇ ਤੱਕ ਕਾਰਵਾਈ ਕਰ ਪਾਈ ਹੈ? ਪੁਲਿਸ ਦਾ ਵਤੀਰਾ ਕਿਹੋ ਜਿਹਾ ਹੈ? ਦੇਖੋ ਜੀ, ਜਿਹੜੇ ਉਹ 2 ਬੰਦੇ ਆਏ ਸਨ, ਉਹਨਾਂ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਲੇਕਿਨ ਉਹਨਾਂ ਨੂੰ ਫੜ ਕੇ ਹੱਥ ਕੁਛ ਨਹੀਂ ਲੱਗਣਾ। ਉਹਦਾ ਕਾਰਨ ਇਹ ਹੈ, ਜਿਹੜਾ 1 ਮਈ ਵਾਲਾ ਬੰਦਾ ਫੜਿਆ ਸੀ, ਉਹਦੀ ਇਨਵੈਸਟੀਗੇਸ਼ਨ ਉੱਥੇ ਰੁਕ ਗਈ ਵੀ ਉਹਨੂੰ ਸੁਪਾਰੀ ਅਮਰੀਕਾ ਤੋਂ ਆਈ ਸੀ। ਲੋਕਲ ਜਿਹੜਾ ਲਿੰਕ ਐਸਟੈਬਲਿਸ਼ ਪੁਲਿਸ ਨਹੀਂ ਕਰ ਪਾਈ। ਹੁਣ ਇਹ 2 ਬੰਦਿਆਂ ਦੇ ਪਿੱਛੇ ਲੱਗ ਗਏ, 2 ਬੰਦੇ ਫੜੋ, 2 ਬੰਦੇ ਫੜੋ। ਉਹਨੂੰ ਵੀ ਕਿਸੇ ਬਾਹਰ ਦੇ ਨੰਬਰ ਤੋਂ ਹੀ ਆਈ ਹੋਣੀ, ਸੁਪਾਰੀ ਬਾਹਰ ਦੇ ਨੰਬਰ ਤੋਂ ਆਈ ਹੋਣੀ। ਇੱਥੋਂ ਕੋਈ ਬੰਦਾ ਉਹਨੂੰ ਅਸਲਾ ਫੜਾ ਗਿਆ। ਸਟੋਰੀ ਉਹੀ ਕਨਕੋਕਟਡ ਜੀ ਜਿਹੜੀ ਸਟੋਰੀ ਲੱਗਦੀ ਹੈ ਕਿ ਵਿੱਚ ਕੁਝ ਅਫਸਰ ਵੀ ਇਨਵੋਲਵ ਨੇ, ਕਿਉਂਕਿ ਇਹਨਾਂ ਨੂੰ ਅੰਦਰ ਖਾਤੇ ਇਹਨਾਂ ਨੂੰ ਪਤਾ ਹੀ ਹੁੰਦਾ। ਫਿਰ ਸਿਕਿਉਰਿਟੀ ਦਾ ਕੀ ਹੋਊਗਾ ਆਮ ਲੋਕਾਂ ਦੀ? ਦੇਖੋ ਜੀ, ਇਦਾਂ ਤਾਂ ਕੋਈ ਵੀ ਕਿਸੇ ਨੂੰ ਵੀ ਆ ਕੇ ਬਾਹਰੋਂ ਕਹੂਗਾ ਮੈਨੂੰ ਬਾਹਰੋਂ ਕਾਲ ਆਈ ਸੀ, ਉਹਨਾਂ ਨੇ ਕਿਹਾ ਇਹਨੂੰ ਮਾਰਨਾ ਹੈ, ਇਦਾਂ ਤਾਂ ਫਿਰ ਸਾਰੇ ਕੇਸ ਇੱਥੇ ਆ ਕੇ ਰੁਕ ਜਾ ਕਰਨਗੇ ਵੀ ਇਸ ਕੇਸ 'ਚ ਵੀ ਬਾਹਰੋਂ ਕਾਲ ਆਈ ਸੀ। ਸਿੱਧੂ ਮੂਸੇਵਾਲਾ ਮਾਰਿਆ, ਉੱਚ ਕਹਿਣਗੇ ਬਾਹਰੋਂ ਕਾਲ ਆਈ ਸੀ, ਇੱਥੇ ਇਨਵੈਸਟੀਗੇਸ਼ਨ ਰੋਕ ਦਿਓ। ਹਰੇਕ ਕੇਸ 'ਚ ਆਪਾਂ ਇਹ ਕਹਿ ਕੇ ਤਾਂ ਨਹੀਂ ਬਰੀ ਹੋ ਸਕਦੇ ਵੀ ਭਾਈ ਬਾਹਰੋਂ ਕਾਲ ਆਈ ਸੀ, ਲਿੰਕ ਐਸਟੈਬਲਿਸ਼ ਨਹੀਂ ਹੋ ਰਿਹਾ, ਕੇਸ ਬੰਦ ਕਰੋ। ਦੇਖੋ ਜੀ, ਪਬਲਿਕ ਬਹੁਤ ਅਨਸੇਫ ਫੀਲ ਕਰ ਰਹੀ ਹੈ ਇਸ ਟਾਈਮ। ਇੱਕ ਪੌਸ਼ ਏਰੀਆ ਮਾਲ ਟਾਊਨ ਜਲੰਧਰ ਦਾ, ਜਿੱਥੇ 11-12 ਵਜੇ ਤੱਕ ਚਹਿਲ ਪਹਿਲ ਰਹਿੰਦੀ ਹੈ, ਉੱਥੇ 9:15 ਵਜੇ ਸ਼ਰੇਆਮ ਜਿਮ ਦੇ ਬਾਹਰ ਗੋਲੀਆਂ ਚੱਲ ਜਾਣੀਆਂ। ਕਿੰਨੀ ਕੁ ਸਥਿਤੀ ਨੂੰ ਤੁਸੀਂ ਕੀ ਦੇਖਦੇ ਹੋ? ਲਾਅ ਐਂਡ ਆਰਡਰ ਸਿਚੁਏਸ਼ਨ ਕਿੱਥੇ ਹੈ? 300 ਮੀਟਰ ਤੇ ਥਾਣਾ। ਇਹ ਮੈਂ ਨਹੀਂ ਕਹਿੰਦਾ, ਇਹ ਗੂਗਲ ਮੈਪ ਕਹਿੰਦਾ, ਇਹ ਪੁਲਿਸ ਦੀ FIR ਕਹਿੰਦੀ ਹੈ, ਜਿਹਦੇ 'ਚ ਲਿਖਿਆ ਜੀ ਡਿਸਟੈਂਸ ਫਰੋਮ ਪੁਲਿਸ ਸਟੇਸ਼ਨ ਕਾਲਮ ਹੁੰਦਾ FIR 'ਚ, ਉਹ 'ਚ ਲਿਖਿਆ ਜੀ 300 ਮੀਟਰ। 300 ਮੀਟਰ ਦੂਰੀ ਤੇ ਗੋਲੀਆਂ ਚੱਲ ਜਾਣੀਆਂ, ਤੇ ਕਿੱਥੇ ਲਾਅ ਐਂਡ ਆਰਡਰ ਸਿਚੁਏਸ਼ਨ? ਕਮਿਸ਼ਨਰੇਟ ਤਾਂ ਹੀ ਬਣਾਇਆ ਗਿਆ ਇੱਥੇ ਵੀ ਕਮਿਸ਼ਨਰ ਸੀਨੀਅਰ ਅਫਸਰ ਹੁੰਦੇ ਨੇ, ਇਹ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨ। ਕਿੱਥੇ ਕਮਿਸ਼ਨਰੇਟ, ਕਿੱਥੇ ਅਧਿਕਾਰੀ? ਪਹਿਲੇ ਨੰਬਰ ਤੇ ਉਸ ਜਗ੍ਹਾ ਤੱਕ ਹਥਿਆਰਾਂ ਸਮੇਤ ਵਿਅਕਤੀ ਦਾ ਪਹੁੰਚ ਜਾਣਾ, ਇਹ ਵੀ ਪੰਜਾਬ ਦੇ ਲਾਅ ਐਂਡ ਆਰਡਰ ਦੀ
ਸਥਿਤੀ ਤੇ ਇੱਕ ਆਪਣੇ ਆਪ 'ਚ ਸਵਾਲ ਹੈ। ਹੁਣ ਆਪਾਂ ਇਸ ਤੋਂ ਅੱਗੇ ਜੇਕਰ ਵਧੀਏ, ਇਹ ਸਾਰਾ ਹੁਣ ਜਿਹੜਾ ਐਪੀਸੋਡ ਹੋ ਚੁੱਕਿਆ ਤੁਹਾਡੇ ਨਾਲ, ਤੁਸੀਂ ਇਸ ਤੋਂ ਅੱਗੇ ਕੀ ਹੁਣ ਕਰ ਰਹੇ ਹੋ? ਤੁਸੀਂ ਆਪਣੇ ਆਪ ਨੂੰ ਕਿਵੇਂ ਸੇਫ ਰੱਖ ਰਹੇ ਹੋ, ਜਾਂ ਫਿਰ ਤੁਸੀਂ ਹੁਣ ਕੰਮ ਕੋਈ ਕਰ ਪਾ ਰਹੇ ਹੋ ਆਪਣਾ ਜਿਹੜਾ ਪਬਲਿਕ ਬੰਦਾ ਜਾ ਕੇ ਕਰਦਾ ਹੈ, ਜਾਂ ਤੁਸੀਂ ਐਜ਼ ਏ ਲਾਇਰ ਆਪਣੀ ਡਿਊਟੀ ਤੇ ਜਾਂਦੇ ਹੋਵੋਗੇ, ਇਹ ਕਰ ਪਾ ਰਹੇ ਹੋ ਜਾਂ ਨਹੀਂ? ਨਹੀਂ ਜੀ, ਮੈਂ ਇਸ ਟਾਈਮ ਜਿਹੜਾ ਖੁੱਲ ਕੇ ਕੋਈ ਵੀ ਕੰਮ ਨਹੀਂ ਕਰ ਪਾ ਰਿਹਾ। ਠੀਕ ਹੈ। ਕਿਉਂਕਿ ਉਹਦਾ ਕਾਰਨ ਹੈ ਮਨ 'ਚ ਡਰ ਬਹੁਤ ਜ਼ਿਆਦਾ ਹੈ। ਕੋਈ ਵੈਪਨ ਨਹੀਂ ਕੋਲ, ਕੋਈ ਸਿਕਿਉਰਿਟੀ ਨਹੀਂ ਕੋਲ, ਕਿਤੇ ਵੀ ਹਮਲਾ ਦੁਬਾਰਾ ਹੋ ਜੇ ਤੇ ਮੁਕਾਬਲਾ ਨਹੀਂ ਹੋਣਾ। ਅੱਛਾ, ਵੈਪਨ ਜਦੋਂ ਮੰਗਦੇ ਹੋ ਅਗਲੇ ਕੀ ਕਹਿੰਦੇ ਨੇ, ਤੇ ਸਿਕਿਉਰਿਟੀ ਜਦੋਂ ਮੰਗਦੇ ਹੋ ਅਗਲੇ ਕੀ ਕਹਿੰਦੇ ਨੇ? ਕੋਈ ਜਵਾਬ ਤਾਂ ਆਉਂਦਾ ਹੋ? ਜਵਾਬ ਆਂਦਾ ਜੀ ਲੋਲੀਪੌਪ, ਠੀਕ ਹੈ। ਗੋਲੀ ਆਂਦੀ ਹੈ। ਗੋਲੀ ਇਹ ਆਂਦੀ ਹੈ ਜੀ, ਬਸ ਕਰ ਰਹੇ ਹਾਂ ਜੀ, 2 ਦਿਨ ਵੇਟ ਕਰ ਲਓ, 4 ਦਿਨ ਵੇਟ ਕਰ ਲਓ, ਬਸ ਇਹੀ ਕਹਿ ਰਹੇ। ਬਸ ਇਹ ਕਹਿ ਕੇ ਇਹਨਾਂ ਨੇ ਪਹਿਲੇ 2 ਮਹੀਨੇ ਲੰਘਾਏ ਆ। ਹੁਣ ਫਿਰ ਇਹ ਬਸ, ਹੁਣ ਦੇਖੋ ਗੱਲ ਤਾਂ ਇਮੀਡੀਏਟ ਵਾਲੀ ਹੁੰਦੀ। 1 ਤਰੀਕ ਨੂੰ ਜੇ ਹਮਲਾ ਹੀ ਹੋ ਗਿਆ, ਹਾਂਜੀ, ਅਜੇ ਬੰਦਾ ਬਚ ਗਿਆ, ਪਿੱਛੇ ਕੀ ਰਹਿ ਗਿਆ ਫਿਰ? ਪਿੱਛੇ ਕੀ ਰਹਿ ਗਿਆ? ਫਿਰ ਤੁਸੀਂ ਹੁਣ ਉਦੋਂ ਕਹਿੰਦੇ ਜੀ 2 ਤਰੀਕ ਸਵੇਰੇ ਤੁਸੀਂ ਘਰੋਂ ਨਹੀਂ ਨਿਕਲਣਾ, ਸਵੇਰੇ ਤੁਹਾਨੂੰ ਗਨਮੈਨ ਭੇਜਾਂਗੇ ਫਿਰ ਨਿਕਲਣਾ। ਅੱਛਾ ਜੀ, ਉਹਨਾਂ ਨੇ ਕਿਹਾ ਸੀ ਇਹ? ਕਿਹਾ ਸੀ ਜੀ, ਇੱਕ ਰਾਤ ਨੂੰ ਇਹ ਗੱਲ ਹੋਈ ਹੈ ਫੋਨ ਦੇ ਉੱਤੇ ਵੀ ਤੁਸੀਂ ਹੁਣ ਤੁਹਾਨੂੰ ਕੌਣ ਸੀ ਫੋਨ ਕਾਲ ਦੇ ਉੱਪਰ? ਕਿ ਕੋਈ ਸਪੈਸ਼ਲ ਅਧਿਕਾਰੀ, ਕੋਈ ਵੱਡੀ ਜ਼ਿੰਮੇਵਾਰੀ ਵਾਲਾ? ਡੀਸੀਪੀ ਮਨਪ੍ਰੀਤ ਢਿੱਲੋਂ ਜੀ ਨਾਲ ਮੇਰੀ ਗੱਲ ਹੋਈ ਸੀ, ਠੀਕ ਹੈ, ਜਿਨ੍ਹਾਂ ਨੇ ਰਾਤੀ ਪੁਲਿਸ ਫੋਰਸ ਭੇਜ ਕੇ FIR ਲੌਜ ਕਰਨ ਤੋਂ ਬਾਅਦ ਮੈਨੂੰ ਘਰ ਆ ਪਹੁੰਚਾਇਆ ਗਿਆ ਸੀ ਸੇਫ, ਠੀਕ ਹੈ, ਪੁਲਿਸ ਦੀ ਕਸਟਡੀ 'ਚ। ਤੇ ਇਹ ਕਿਹਾ ਗਿਆ ਸੀ ਵੀ ਸਵੇਰੇ ਗਨਮੈਨ ਤੁਹਾਨੂੰ ਭੇਜ ਰਹੇ ਆ, ਜਦੋਂ ਆਣਗੇ ਤੇ ਉਦੋਂ ਜਾਣਾ, ਸਾਨੂੰ ਘਰੋਂ ਨਿਕਲਣ ਤੋਂ ਅੱਧਾ ਘੰਟਾ ਪਹਿਲੇ ਫੋਨ ਕਰ ਦਿਓ, ਗਨਮੈਨ ਪਹੁੰਚਦੇ ਹੋ ਜਾਣਗੇ। ਜਦ ਕਿ ਉਦਣ ਦੇ ਫੋਨ ਕਰੀ ਜਾਂਦੇ ਆ, ਜਾ ਕੇ ਵੀ ਮਿਲ ਆਏ ਆ, ਤੇ ਕਹਿ ਦਿੰਦੇ ਨੇ ਜੀ ਤੁਸੀਂ ਘਰ ਬੈਠੋ, ਘੁੰਮੋ ਨਾ, ਤੁਹਾਡੀ ਜਾਨ ਖਤਰੇ 'ਚ। ਖਤਰੇ 'ਚ ਤੇ ਪ੍ਰੋਟੈਕਟ ਕਰੋ ਨਾ, ਵਾਈ ਯੂ ਆਰ ਨਾਟ ਪ੍ਰੋਟੈਕਟਿੰਗ। ਅੱਛਾ, ਇੱਕ ਚੀਜ਼ ਹੁੰਦੀ ਹੈ ਇੱਥੇ, ਮਾੜਾ ਜਿਹਾ ਭੜਕੀਲਾ ਬਿਆਨ ਕੋਈ ਦੇ ਦੇਵੇ, ਉਸ ਨੂੰ ਮਿੰਟ ਲਾਉਂਦੇ ਨੇ ਸਿਕਿਉਰਿਟੀ ਦੇਣ ਨੂੰ। ਕੋਈ ਬੰਦਾ ਆਪਣੇ ਹੀ ਗਲਤ ਕਾਰਿਆਂ ਕਰਕੇ ਲੋਕਾਂ ਦੀ ਨਿਗਾਹ ਦੇ ਵਿੱਚ ਚੜਿਆ ਹੋਵੇ, ਬੇਸ਼ੱਕ ਕਿਸੇ ਦੀ ਵੀ ਜਾਨ ਲੈਣੀ ਗਲਤ ਹੈ, ਬੇਸ਼ੱਕ ਕੁਝ ਵੀ ਕੋਈ ਕਰ ਰਿਹਾ ਹੋਵੇ, ਪਰ ਉਹਨੂੰ ਬਹੁਤ ਜਲਦੀ ਸਿਕਿਉਰਿਟੀ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ। ਤੁਹਾਡੇ ਕੇਸ ਦੇ ਵਿੱਚ ਸਾਹਮਣੇ ਨਜ਼ਰ ਵੀ ਆ ਰਿਹਾ ਅਟੈਕ ਹੋਇਆ ਹੈ, ਇਹ ਵੀ ਨਹੀਂ ਗਾ ਕਿ ਕੋਈ ਬਹੁਤ ਸਾਰੇ ਫਾਲਸ ਕੇਸ ਵੀ ਹੁੰਦੇ ਨਾ, ਕੋਈ ਆਪਣੇ ਹੀ ਆਪ ਕੁਝ ਮਾਰ ਲੈਂਦਾ ਹੈ ਜਾਂ ਆਪਣੇ ਤੇ ਆਪ ਹੀ ਅਟੈਕ ਕਰਾ ਕੇ ਕਹਿ ਦਿੰਦਾ ਵੀ ਭਾਈ ਮੈਨੂੰ ਸਿਕਿਉਰਿਟੀ ਚਾਹੀਦੀ ਹੈ, ਉਹਨਾਂ ਤਾਮਾ ਜਾਮਾ ਚੰਗਾ ਲੱਗਦਾ ਇੱਕ ਦੇਖਣ ਨੂੰ। ਪਰ ਤੁਹਾਡੇ ਕੇਸ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੁਸੀਂ ਐਜ਼ ਏ ਲਾਇਰ ਇਹਨੂੰ ਕਿਵੇਂ ਵੇਖਦੇ ਹੋ? ਕਿਹੜੀ ਨਿਗਾਹ ਨਾਲ ਦੇਖਦੇ ਹੋ ਕਿ ਪੰਜਾਬ ਪੁਲਿਸ ਦੇ ਹੱਥ ਵੱਜੇ ਕਿੱਥੇ ਹੋਏ ਨੇ? ਕਿਉਂ ਨਹੀਂ ਸਿਕਿਉਰਿਟੀ ਦੇ ਪਾ ਰਹੇ ਉਹ? ਦੇਖੋ ਜੀ, ਕਈ ਵਾਰੀ ਅਫਸਰ ਰਿਜਿਡ ਹੋ ਜਾਂਦਾ ਕਿ ਮੈਂ ਇਹਨੂੰ ਸਿਕਿਉਰਿਟੀ ਨਹੀਂ ਦੇਣੀ। ਕਈ ਵਾਰੀ ਉਹਦੇ ਮਨ 'ਚ ਇਹ ਹੁੰਦਾ ਕਿ ਇਹ ਟੌਰ ਬਣਾਉਣ ਵਾਸਤੇ ਕਰ ਰਿਹਾ, ਕਿਉਂਕਿ ਅਜੇ ਤੱਕ 1 ਜੁਲਾਈ ਤੱਕ ਗੋਲੀ ਨਹੀਂ ਚੱਲੀ। ਠੀਕ ਹੈ, ਪਰ 1 ਜੁਲਾਈ ਤੋਂ ਬਾਅਦ ਵੀ ਪੁਲਿਸ ਦਾ ਰਵੱਈਆ ਇਹ ਹੈ, ਮਨ 'ਚ ਉਹਨਾਂ ਦੇ ਇਹ ਇੱਕ ਸਵਾਲੀਆ ਚਿੰਨ੍ਹ ਖਿਆਲ ਆ ਰਿਹਾ ਕਿ ਇਦਾਂ ਕਿੱਦਾਂ ਹੋ ਗਿਆ, ਇੰਨੀਆਂ ਗੋਲੀਆਂ ਚੱਲੀਆਂ, ਨੂੰ ਲੱਗੀ ਕੋਈ ਨਹੀਂ। ਅੱਛਾ, ਪੁਲਿਸ ਦੇਖੋ ਹਮੇਸ਼ਾ ਜਿਹੜੀ ਨਾ, ਪੁਲਿਸ ਦਾ ਦਿਮਾਗ ਪੁੱਠਾ ਪਹਿਲੇ ਚੱਲਦਾ। ਤੇ ਇਹ ਹੁੰਦਾ ਪ੍ਰੋਟੈਕਟ ਕਰਨ ਦਾ ਟੈਕਟਿਕ। ਇਹਨਾਂ ਦਾ ਤਾਂ ਕੰਮ ਹੈ ਸਾਡੀ ਸੇਫਟੀ, ਸਾਡੇ ਜਾਨ ਮਾਲ ਦੋਵਾਂ ਦੀ ਰਖਵਾਲੀ ਕਰਨਾ। ਪਰ ਇਹ ਕਿਹੋ ਜੀ ਉਲਟੀ ਗੱਲ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦਾ ਦਿਮਾਗ ਉਲਟਾ ਚੱਲਦਾ ਵੀ ਲੱਗੀ ਕਿਉਂ ਨਹੀਂ ਗੋਲੀ? ਕੀ ਲੱਗ ਜਾਂਦੀ, ਕੰਮ ਨਿਬੜ ਜਾਂਦਾ, ਫੇਰ ਹੀ ਸੂਤ ਰਹਿਣਾ? ਇਹ ਸੱਚਾਈ ਹੈ ਜੀ ਅੱਜ ਕੱਲ ਇਹੀ ਸੱਚਾਈ ਹੈ। ਜੇ ਗੋਲੀ ਲੱਗ ਜਾਂਦੀ ਤੇ ਫਿਰ ਸੱਚੀ ਹੈ, ਜੇ ਗੋਲੀ ਤੋਂ ਬਚ ਗਿਆ ਬੰਦਾ ਤੇ ਝੂਠੀ। ਅਗਲਾ ਪੜਾਅ ਜੇਕਰ ਆਪਾਂ ਗੱਲਬਾਤ ਦਾ ਲੈ ਜਾਈਏ, ਆਖਰੀ ਪੜਾਅ ਵੱਲ ਨੂੰ ਵੱਧਦੇ ਹਾਂ, ਆਪਾਂ ਸਰਕਾਰ ਦਾ ਪੱਖ ਲੈ ਲੈਂਦੇ ਹਾਂ ਇਸ ਸਾਰੇ ਦੇ ਵਿੱਚ। ਗੋਲੀ ਲੱਗਦੀ ਹੈ, ਬਹੁਤ ਸਾਰੇ ਕਤਲ ਹੁੰਦੇ ਨੇ ਆਏ ਦਿਨ ਪੂਰੇ ਭਾਰਤ ਦੇ ਵਿੱਚ। ਪੰਜਾਬ ਦੇ ਵਿੱਚ ਤਾਂ ਇਸ ਟਾਈਮ ਮਾਹੌਲ ਹੀ ਹੋਰ ਹੋਇਆ ਪਿਆ, ਆਏ ਦਿਨ ਖਬਰਾਂ ਆਉਂਦੀਆਂ ਨੇ। ਪਰ ਕਤਲ ਹੋ ਜਾਣ ਤੋਂ ਬਾਅਦ ਵਿਅਕਤੀ ਦਾ ਨਾਮ ਤੇ ਵਿਅਕਤੀ ਦੀ ਮੌਤ ਸਿਰਫ ਇੱਕ ਆંકੜਾ ਬਣ ਕੇ ਰਹਿ ਜਾਂਦਾ ਹੈ। ਸਿੱਧੂ ਮੂਸੇਵਾਲਾ ਤੋਂ ਬਾਅਦ ਲਗਾਤਾਰ ਆਪਾਂ ਗਿਣ ਰਹੇ ਹਾਂ, ਹਾਲਾਂਕਿ ਕਤਲ ਉਸ ਤੋਂ ਪਹਿਲਾਂ ਵੀ ਬਹੁਤ ਵੱਡੀ ਅਮਾਉਂਟ 'ਚ ਹੁੰਦੇ ਰਹੇ ਨੇ। ਉੱਥੋਂ ਆਪਾਂ ਇੱਕ ਲੈਂਡਮਾਰਕ ਲੈ ਲੈਂਦੇ ਹਾਂ। ਤਾਂ ਤੁਸੀਂ ਸਰਕਾਰ ਦੀ ਭੂਮਿਕਾ ਕਿਹੋ ਜੀ ਦੇਖਦੇ ਆ? ਕੀ ਸਿਰਫ ਆંકੜੇ ਵੱਡੇ ਹੋਈ ਜਾਣਾ ਹੀ ਇੱਕ ਸਰਕਾਰ ਦਾ ਹੁੰਦਾ ਵੀ ਠੀਕ ਹੈ ਜੀ, ਇੰਨੇ ਕਤਲ ਪਹਿਲਾਂ ਹੁੰਦੇ ਸੀ, ਸਾਡੇ ਵਾਰੀ ਇੰਨੇ ਹੋਏ ਨੇ, ਗੱਲ ਕੁਝ ਨਹੀਂ, ਇੰਪਰੂਵਮੈਂਟ ਕੁਝ ਨਹੀਂ? ਸਰਕਾਰ ਦੀ ਭੂਮਿਕਾ ਕਿੱਥੇ ਦੇਖਦੇ ਹੋ ਤੁਸੀਂ ਇਸ ਸਾਰੇ ਦੇ ਵਿੱਚ, ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਾਂ ਤੁਹਾਡੇ ਤੇ ਹਮਲਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ? ਸੋ ਇਹ ਬਦਲਾਅ ਦੀ ਨਜ਼ਰ ਨਾਲ ਦੇਖ ਰਹੇ ਹੋ ਤੁਸੀਂ? ਦੇਖੋ ਜੀ, ਸਰਕਾਰ ਆਈ ਹੈ ਬਦਲਾਅ ਦੇ ਉੱਤੇ ਕਿ ਅਸੀਂ ਬਦਲਾਅ ਲਿਆਵਾਂਗੇ। ਲੋਕ ਪਹਿਲਾਂ ਹੀ ਬਹੁਤ ਤੰਗ ਸੀ ਦੂਜੀਆਂ ਸਰਕਾਰਾਂ ਤੋਂ, ਜਿਹਦੇ ਕਿ ਬਦਲਾਅ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਵੀ ਸ਼ਾਇਦ ਇਹ ਕੋਈ ਸੁਧਾਰ ਕਰ ਦੇਣਗੇ, ਇਹ ਕੋਈ ਨੱਥ ਪਾਣਗੇ ਕਰਪਸ਼ਨ ਤੇ, ਨੱਥ ਪਾਣਗੇ ਚਿੱਟੇ ਤੇ। ਲੇਕਿਨ ਕੱਲੀਆਂ ਇਹ ਸਾਰਾ ਕੁਝ ਗੱਲਾਂ 'ਚ ਹੀ ਰਹਿ ਚੁੱਕਾ ਕਿ ਇਹ ਸਿਰਫ ਇੱਕ ਡਰਾਮਾ ਰਹਿ ਗਿਆ ਕਿ ਅਸੀਂ ਨਸ਼ਾ ਫੜ ਲਿਆ ਜੀ, ਫੜ ਲਿਆ, ਨਸ਼ਾ ਬੰਦ ਕਰਤਾ ਜੀ। ਕੋਈ ਨਸ਼ਾ ਬੰਦ ਨਹੀਂ ਹੋਇਆ। ਲਾਅ ਐਂਡ ਆਰਡਰ ਸਿਚੁਏਸ਼ਨ ਦੀ ਟੋਟਲ ਇੰਟੈਲੀਜੈਂਸ ਫੇਲਿਅਰ ਹੈ। ਕਿੱਥੇ ਇਹਨਾਂ ਦਾ ਪੁਲਿਸ ਪ੍ਰਸ਼ਾਸਨ, ਕਿੱਥੇ ਇੰਟੈਲੀਜੈਂਸ, ਕਿੱਥੇ CIA? ਜਿੱਥੇ ਇੱਥੇ ਸ਼ਰੇਆਮ ਮਾਲਟਾਊਨ 'ਚ ਗੋਲੀਆਂ ਚੱਲ ਰਹੀਆਂ ਨੇ, ਸਰਕਾਰ ਦਾ ਟੋਟਲ ਇੰਟੈਲੀਜੈਂਸ ਫੇਲਿਅਰ ਹੈ। ਆਏ ਦਿਨ ਦੇਖਦੇ ਪਏ ਤੁਸੀਂ, ਕੱਲ੍ਹ ਵੀ ਗੋਲੀਆਂ ਚੱਲੀਆਂ,
ਰੋਜ਼ ਪਿਛਲੇ ਹਫਤੇ ਜੱਗੂ ਭਗਵਾਨਪੁਰੀਆ ਦੀ ਮਦਰ ਜਿਹੜੇ ਹੈ ਉਹਨਾਂ ਨੂੰ ਰਾਤ ਮੌਤ ਦੇ ਘਾਟ ਉਤਾਰਤਾ ਗਿਆ, ਜਦ ਕਿ ਉਹਨਾਂ ਦਾ ਕੀ ਕਸੂਰ ਸੀ। ਇੱਕ ਮਾਂ ਦਾ ਕਸੂਰ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕਿਹੜੇ ਸਰਕਮਸਟੈਂਸਿਸ ਚੋਂ ਨਿਕਲ ਕੇ। ਉਹਦੇ ਤੇ ਤਾਂ ਸਫਾਈ ਆ ਗਈ ਮੋਰਲੀ ਧਿਰ ਦੀ। ਉਹ ਕਹਿੰਦੇ ਵੀ ਅਸੀਂ ਮਾਰਨ ਉਹਨਾਂ ਦੇ ਨਾਲ ਦਾ ਸਾਥੀ ਜਿਹੜਾ ਸੀ ਉਹਨੂੰ ਆਏ ਸੀ, ਅਸੀਂ ਇਹਨਾਂ ਨੂੰ ਨਹੀਂ ਮਾਰਨ ਆਏ ਸੀਗੇ। ਦੇਖੋ ਇਹੋ ਜਿਹੀਆਂ ਸਫਾਈਆਂ ਜਿਹੜੀਆਂ ਅਸੀਂ ਰੋਜ਼ ਪੜ੍ਹ ਰਹੇ ਹਾਂ, ਜੇ ਮੈਨੂੰ ਵੀ ਮਾਰ ਦਿੰਦੇ ਤੇ ਬਾਅਦ ਚੋਂ 10 ਲਾਈਨਾਂ ਦੀ ਇਹੀ ਗੱਲ ਹੀ ਜਿਹੜੀ ਫੇਸਬੁੱਕ ਤੇ ਆਣੀ ਸੀ, ਕਿਸੇ ਧੜੇ ਨੇ ਜ਼ਿੰਮੇਵਾਰੀ ਲੈ ਲੈਣੀ ਸੀ। ਅਸੀਂ ਇਹਦੀ ਮਾਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਿਮਰਨਜੀਤ ਸਿੰਘ ਨੂੰ ਅਸੀਂ ਮਾਰਿਆ, ਇਹਨੇ PIL ਪਾਈ ਹੋਈ ਸੀ, ਇਹਨੇ ਰਿਟ ਪਾਈ ਹੋਈ ਸੀ, ਇਹ ਬਿਲਡਿੰਗਾਂ ਕਲੋਨਾਈਜ਼ਰਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ, ਸਾਡੇ ਦੋਸਤਾਂ ਦੇ ਪ੍ਰੋਜੈਕਟਾਂ ਨੂੰ ਪਰੇਸ਼ਾਨ ਕਰ ਰਿਹਾ ਸੀ, ਇਸ ਕਰਕੇ ਇਹਨੂੰ ਮਾਰਤਾ। ਇਹ ਜ਼ਿੰਮੇਵਾਰੀ ਅਮੂਮਮ ਹੈ। ਇਹ ਸਫਾਈਆਂ ਜਿਹੜੀਆਂ ਜਸਟੀਫਿਕੇਸ਼ਨ, ਇਹਨੂੰ ਤੁਸੀਂ ਜਸਟੀਫਿਕੇਸ਼ਨ ਮੰਨਦੇ ਹੋ। ਜੇ ਕੋਈ ਬੰਦਾ ਗਲਤ ਹੈ ਉਹਨੂੰ ਤੁਸੀਂ ਪੁਲਿਸ ਕੰਪਲੇਂਟ ਦਿਓ, ਉਹਨੂੰ ਜੇਲ੍ਹ 'ਚ ਕਰਾਓ ਦਰਜ, ਉਹਨੂੰ ਜੇ ਵੀ ਗਲਤ ਉਹਦੇ ਅਖਤਿਆਰ ਹੈਗੇ ਨੇ। ਇਹ ਕੋਈ ਜਿਹੜਾ ਦੇਖੋ ਜੇ ਇਹ ਹੋਣ ਲੱਗ ਗਿਆ ਨਾ ਕਿ ਬਦਲਾ ਕਿ ਬਈ ਜੀ ਉਹਨੇ ਗਲਤ ਕੀਤਾ ਉਹਨੂੰ ਮਾਰਤਾ, ਇਹ ਤਾਂ ਖੂਨੋ ਖੂਨ ਹੋ ਜੂ। ਅੱਖ ਬਦਲੇ ਅੱਖ ਪੂਰੇ ਸੰਸਾਰ ਨੂੰ ਅੰਨਾ ਕਰ ਸਕਦਾ, ਸਾਰੇ ਜਿਹੜਾ ਹੈਗਾ ਸੰਸਾਰ ਨੂੰ ਅੰਨਾ ਕਰ ਦੂਗੀ। ਇਹ ਤੇ ਰੋਜ਼ ਫਿਰ ਇੱਥੇ ਲਾਸ਼ਾਂ ਪਈਆਂ ਹੋਣਗੀਆਂ। ਅੱਜ ਉਹਨੇ ਮੇਰੇ ਤੇ ਮਾਰਤਾ, ਕੱਲ ਮੈਂ ਜਾਊਂਗਾ ਪਿਸਤੌਲ ਚੱਕ ਕੇ ਕਿਸੇ ਨੂੰ ਮਾਰ ਆਊਂਗਾ। ਇਹ ਜਿਹੜਾ ਇਹ ਸੋਲੂਸ਼ਨ ਨਹੀਂ ਹੈਗਾ। ਦਿਸ ਇਜ਼ ਨਾਟ ਅ ਸੋਲੂਸ਼ਨ ਕਿ ਬਾਅਦ ਚੋਂ ਸਪਸ਼ਟੀਕਰਨ ਦੇ ਦੇਣ ਗੈਂਗਸਟਰ ਬਈ ਜੀ ਇਸ ਕਰਕੇ ਮਾਰਿਆ। ਗੱਲ ਉਹ ਹੈ ਹੀ ਨਹੀਂ। ਮਾਰਿਆ ਕਿਉਂ? ਕਿਸੇ ਨੂੰ ਮਾਰਨ ਦੀ ਲੋੜ ਕਿਉਂ ਤੁਹਾਨੂੰ ਪਵੇ? ਇਹਦਾ ਮਤਲਬ ਜੇ ਮੰਨ ਲਓ ਮੈਂ ਹੀ ਗੱਲ ਕਰਦਾ, ਮੈਂ ਤੁਹਾਡੇ ਖਿਲਾਫ ਆਵਾਜ਼ ਚੱਕੀ ਹੈ, ਜੇ ਤੁਸੀਂ ਠੀਕ ਹੋ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਰਿਟ ਹੈਗੀ ਤਾਂ? ਇਹਦਾ ਮਤਲਬ ਤੁਸੀਂ ਗਲਤ ਹੋ ਨਾ। ਇਹਦਾ ਮਤਲਬ ਤੁਸੀਂ ਸਰਕਾਰ ਨਾਲ ਠੱਗੀ ਕਰ ਰਹੇ ਹੋ। ਇਹਦਾ ਮਤਲਬ ਤੁਸੀਂ ਸਰਕਾਰ ਦਾ ਕਰੋੜਾਂ ਰੁਪਈਆ ਖਾ ਰਹੇ ਹੋ। ਅਫਸਰਾਂ ਦੀ ਭੂਮਿਕਾ ਜਿਹੜੀ ਹੈਗੀ ਇੱਥੋਂ ਹੀ ਸਾਬਤ ਹੁੰਦੀ ਹੈ ਕਿ ਅਫਸਰ ਜਿਹੜੇ ਵਿੱਚ ਮਿਲੀ ਭੁਗਤ ਦੇ ਨਾਲ ਇਨਵੋਲਵ ਨੇ। ਸੋ ਇਹ ਸਾਰੀ ਜਿਹੜੀ ਗੱਲ ਹੈਗੀ ਇਹ ਐਵੇਂ ਬਹਾਨੇਬਾਜ਼ੀ, ਅਸੀਂ ਉਹਨੂੰ ਨਹੀਂ ਮਾਰਨਾ, ਅਸੀਂ ਉਹਨੂੰ ਨਹੀਂ ਮਾਰਨਾ। ਇਹ ਦੇਖਦੇ ਨੇ ਵੀ ਸੋਸ਼ਲ ਮੀਡੀਆ ਤੇ ਵੇਵ ਕੀ ਚੱਲਦੀ ਪਈ ਹੈ। ਓਨੀ ਦੇਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਜਿੰਨੀ ਦੇਰ ਵੇਵ ਨਹੀਂ ਚੱਲੀ। ਜਦੋਂ ਇੱਕ ਵੇਵ ਚੱਲ ਗਈ, ਮਾਂ ਨੂੰ ਗਲਤ ਮਾਰਿਆ, ਮਾਂ ਨੂੰ ਗਲਤ ਮਾਰਿਆ, ਉਦੋਂ ਦਾ ਸਪਸ਼ਟੀਕਰਨ ਆ ਗਿਆ। ਸਪਸ਼ਟੀਕਰਨ ਉਹਦੇ ਹਿਸਾਬ ਨਾਲ ਦੇ ਦਿੱਤਾ ਜੀ ਜਿੱਦਾਂ ਦੀ ਵੇਵ ਚੱਲੀ। ਇਹ ਤਰੀਕੇ ਸਾਰਿਆਂ ਨੂੰ ਆਉਂਦੇ ਆ। ਸੋ ਅੰਤ ਵਿੱਚ ਕੀ ਕਹਿਣਾ ਚਾਹੋਗੇ ਸਰਕਾਰ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਦੇਖ ਰਹੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹ ਘਟਨਾ ਤਾਂ ਦੇਖੀ ਹੈ ਪਰ ਉਸ ਦੀ ਬੈਕਗ੍ਰਾਉਂਡ ਨਹੀਂ ਪਤਾ? ਉਹ ਤੁਸੀਂ ਹੁਣ ਦੱਸ ਦਿੱਤੀ ਹੈ ਕਿ ਕੀ ਕੁਝ ਹੋਇਆ। ਅੰਤ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਮੈਨੂੰ ਸਰਕਾਰ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੀ ਪੰਜਾਬ ਦੀ ਜਨਤਾ ਹੈ, ਜਿਹਨੇ ਤੁਹਾਨੂੰ ਬਦਲਾਵ ਕਰਕੇ ਚੁਣਿਆ ਸੀਗਾ, ਇਹਨਾਂ ਨੂੰ ਕੁਝ ਡਿਲੀਵਰ ਕੀਤਾ ਜਾਵੇ। ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈਗੀ ਇਹਨੂੰ ਥੋੜਾ ਇੰਪਰੂਵ ਕਰੋ। ਸਾਰੇ ਇਹ ਜਿਹੜੇ ਤੁਹਾਡੇ ਇੱਥੇ ਅਫਸਰ ਲੱਗੇ ਆ, ਸਾਰਾ ਇਹਨਾਂ ਨੂੰ ਪਤਾ ਹੁੰਦਾ, ਬਟ ਇਹ ਕੰਮ ਕਰਕੇ ਨਹੀਂ ਰਾਜੀ। ਸਰਕਾਰ ਨੂੰ ਬਦਨਾਮੀ ਜਿਹੜੀ ਹੈਗੀ ਝੇਲਣੀ ਪੈ ਰਹੀ ਹੈ, ਔਰ ਉਹ ਇਹੀ ਅਫਸਰ ਨੇ ਜਿਨ੍ਹਾਂ ਕਰਕੇ ਝੇਲਣੀ ਪੈ ਰਹੀ ਹੈ। ਟੋਟਲ ਲਾਅ ਐਂਡ ਆਰਡਰ ਸਿਚੁਏਸ਼ਨ ਇਸ ਟਾਈਮ ਫੇਲ ਹੋਈ ਹੈ। ਕਰਪਸ਼ਨ ਦਾ ਪੂਰਾ ਫੁੱਲ ਫਲੈਜ ਬੋਲਬਾਲਾ। ਕੋਈ ਵੀ ਅਦਾਰਾ ਲੈ ਲਓ, ਕੋਈ ਵੀ ਡਿਪਾਰਟਮੈਂਟ ਲੈ ਲਓ, ਢੰਗ ਬਦਲ ਗਏ। ਅੱਗੇ ਉਹ ਸਿੱਧੇ ਪੈਸੇ ਮੰਗ ਕੇ ਲੈ ਲੈਂਦੇ ਸੀਗੇ, ਪਰ ਜਦੋਂ ਦੀ ਵਿਜੀਲੈਂਸ ਥੋੜਾ ਟਰੈਪ ਕਰਨ ਲੱਗੀ, ਉਹਨਾਂ ਨੇ ਢੰਗ ਬਦਲੇ। ਕੋਈ ਆਰਕੀਟੈਕਟ ਦੇ ਥਰੂ ਲਈ ਜਾਂਦਾ, ਕੋਈ ਠੇਕੇਦਾਰ ਦੇ ਥਰੂ ਲਈ ਜਾਂਦਾ, ਕਿਉਂਕਿ ਉਹਨਾਂ ਨੇ ਦੁਬਾਰਾ ਕੰਮ ਕਰਨੇ ਹੁੰਦੇ ਆ, ਉਹ ਟਰੈਪ ਨਹੀਂ ਲਾਉਂਦੇ। ਇਸ ਕਰਕੇ ਇਹਨਾਂ ਅਫਸਰਾਂ ਨੇ ਢੰਗ ਬਦਲ ਲਏ, ਤੌਰ ਤਰੀਕੇ ਬਦਲ ਲਏ, ਪਰ ਚੀਜ਼ਾਂ ਨਹੀਂ ਬਦਲੀਆਂ। ਚੀਜ਼ਾਂ ਉਹੀ ਚੱਲ ਰਹੀਆਂ, ਉਹ ਤੋਂ ਬੜਾਵੇ ਨਾਲ ਸਗੋਂ ਚੱਲ ਰਹੀਆਂ। ਜਿੰਨੀ ਸਖਤੀ ਕਰੋਗੇ ਉਹਨਾਂ ਰੇਟ ਵਧੂਗਾ। ਉਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਨੂੰ ਰੋਕੋ। ਸਾਰਾ ਸਰਕਾਰ ਦੇ ਹੱਥ ਹੁੰਦਾ। ਸਰਕਾਰ ਚਾਹਵੇ ਨਾ ਇੱਕ ਕਿੱਲ ਉਧਰੋਂ ਇੱਧਰ ਨਾ ਜਾਵੇ। ਸਹੀ ਗੱਲ। ਨਸ਼ਾ ਬਹੁਤ ਦੂਰ ਦੀ ਗੱਲ ਹੈ, ਪੈਸਾ ਬਹੁਤ ਦੂਰ ਦੀ ਗੱਲ ਹੈ। ਇਹਨਾਂ ਦੇ ਅੰਡਰ ਸਾਰਾ ਸਰਕਾਰਾਂ ਨੂੰ ਕੰਟਰੋਲ ਹੁੰਦਾ, ਲੇਕਿਨ ਇਹ ਆਪ ਹੀ ਜਿਹੜਾ ਬਸ ਪਤਾ ਨਹੀਂ ਕਿਉਂ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਖਰਾਬ ਕੀਤਾ ਹੋਇਆ। ਜੀ ਬਹੁਤ ਬਹੁਤ ਧੰਨਵਾਦ।